ਔਰ ਸਰਦਾਰ ਸੋਹੀ ਜੀ ਉਹਨਾਂ ਨਾਲ ਮੈਂ ਦੋ ਤਿੰਨ ਫਿਲਮਾਂ ਕਰ ਚੁੱਕਾ। ਮਤਲਬ ਉਹ ਮੇਰੀ ਖੁਸ਼ਕਿਸਮਤੀ, ਮੈਨੂੰ ਉਹਨਾਂ ਕੋਲ ਸਿੱਖਣ ਨੂੰ ਬਹੁਤ ਮਿਲਿਆ ਜੀ। ਫਿਰ ਡਾਟਰ ਆਫ ਦਾ ਬਿਨ, ਕੂੜੇਦਾਨ ਦੀ ਜਾਈ, ਜਿਸ ਉਹਦਾ ਸੀਗਾ ਬਹੁਤ ਅੱਛਾ ਟੌਪਿਕ, ਜਿਸ ਤਰ੍ਹਾਂ ਕਿ ਜੰਮਦੀਆਂ ਬੱਚੀਆਂ ਨੂੰ ਕੂੜੇਦਾਨ 'ਚ ਸੁੱਟ ਜਾਂਦੇ ਨੇ ਜੀ। ਉਸ ਟੌਪਿਕ ਦੇ ਉੱਤੇ ਸੀ। ਰਾਣਾ ਰਣਬੀਰ ਜੀ ਨੇ ਉਹਦੇ ਵਿੱਚ ਬਹੁਤ ਸੋਹਣਾ ਕਿਰਦਾਰ ਨਿਭਾਇਆ ਸੀ। ਜਿਸ ਟਾਈਮ ਦੇ ਉੱਤੇ ਤੁਸੀਂ ਸ਼ੁਰੂ ਕੀਤਾ ਇਹ ਬੜਾ ਔਖਾ ਲੱਗਦਾ ਸੀਗਾ ਵੀ ਇਸ ਪਾਸੇ ਵੱਲ ਨੂੰ ਇਹ ਜਾਣਾ। ਘਰ ਦੇ ਵੀ ਕਹਿੰਦੇ ਹੋਣੇ ਯਾਰ ਤੂੰ ਕਿਹੜੇ ਕੈਮਰੇ ਫੜ ਕੇ ਚੱਕੀ ਫੜ ਕੇ ਕੀ ਕਰਨਾ ਹੈ, ਹਨਾ। ਪੰਜਾਬੀ ਰੇਡੀਓ USA ਦੇ ਵੈਬ ਚੈਨਲਸ ਦੇ ਉੱਤੇ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਪੰਜਾਬੀ ਰੇਡੀਓ USA ਦੇ ਪੂਰੇ ਨੈਟਵਰਕ ਦੇ ਉੱਤੇ ਜਿੰਨੇ ਵੀ ਸਾਡੇ ਸਰੋਤੇ ਦਰਸ਼ਕ ਜੁੜ ਚੁੱਕੇ ਆ, ਸਭ ਨੂੰ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਡੇ ਨਾਲ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਗੱਲਬਾਤ ਕਰਵਾਉਣ ਜਾ ਰਹੇ ਹਾਂ ਪੰਜਾਬ ਦੇ ਉੱਘੇ ਡਾਇਰੈਕਟਰ ਨਿਰਦੇਸ਼ਕ ਨਵਤੇਜ ਸੰਧੂ ਹੋਣਾ ਦੇ ਨਾਲ। ਨਵਤੇਜ ਸੰਧੂ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ ਭਾਜੀ, ਸਤਿ ਸ੍ਰੀ ਅਕਾਲ ਜੀ। ਔਰ ਸਾਰੇ ਦੇਖ ਰਹੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਬਹੁਤ ਬਹੁਤ ਪਿਆਰ ਭਰੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸੋ ਪੰਜਾਬੀ ਜਿਹੜੀ ਫਿਲਮ ਇੰਡਸਟਰੀ ਦੇ ਵਿੱਚ ਇਹ ਕਾਫੀ ਵੱਡਾ ਨਾਮ ਆ, ਚਰਚਿਤ ਨਾਮ ਆ ਨਵਤੇਜ ਸੰਧੂ ਜੀ। ਜਦੋਂ ਆਪਾਂ ਇੱਕ ਵਧੀਆ ਡਾਇਰੈਕਸ਼ਨ ਦੀ ਗੱਲ ਕਰਦੇ ਆ, ਵਧੀਆ ਮੂਵੀਜ਼ ਦੀ ਗੱਲ ਕਰਦੇ ਆ, ਜਾਂ ਵਧੀਆ ਚਾਹੇ ਸ਼ਾਰਟ ਮੂਵੀਜ਼ ਆ, ਕਿਸੇ ਵੀ ਤਰੀਕੇ ਦੀ ਜਿਹੜੀ ਆਪਾਂ ਗੱਲ ਕਰਦੇ ਆ, ਤਾਂ ਨਵਤੇਜ ਸੰਧੂ ਹੋਣਾ ਦਾ ਜਿਹੜਾ ਨਾਮ ਆ ਬੜੇ ਹੀ ਮਾਣ ਦੇ ਨਾਲ ਜਿਹੜਾ ਉਹ ਲਿਆ ਜਾਂਦਾ ਆ। ਪਿਛਲੇ ਤਕਰੀਬਨ 25-26 ਸਾਲ ਤੋਂ ਇਸ ਇੰਡਸਟਰੀ ਦੇ ਵਿੱਚ ਆਪਣੇ ਨਾਲ ਇਹ ਜੁੜੇ ਹੋਏ ਨੇ। ਸੋ ਅੱਜ ਇਹਨਾਂ ਦੇ ਨਾਲ ਆਪਾਂ ਇਸ ਗੱਲਬਾਤ ਦੇ ਵਿੱਚ ਇਹਨਾਂ ਦੇ ਪਿਛੋਕੜ ਤੋਂ ਲੈ ਕੇ ਹੁਣ ਤੱਕ ਦੇ ਕੀ ਪ੍ਰੋਜੈਕਟਸ ਚੱਲ ਰਹੇ ਆ ਉਸ ਦੇ ਬਾਰੇ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਸੋ ਨਵਤੇਜ ਸੰਧੂ ਜੀ, ਸਭ ਤੋਂ ਪਹਿਲਾਂ ਜੇ ਗੱਲ ਕਰੀਏ ਤੇ ਤੁਸੀਂ ਥੋੜਾ ਜਿਹਾ ਆਪਣੇ ਬਾਰੇ ਦੱਸੋ, ਕਿੱਥੋਂ ਦੇ ਤੁਸੀਂ ਜੰਮ ਪਲਾਂ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਕਿੱਦਾਂ ਫਿਲਮ ਇੰਡਸਟਰੀ ਵੱਲ ਨੂੰ ਗਏ, ਆਪਾਂ ਫਿਰ ਉੱਧਰ ਨੂੰ ਗੱਲਾਂ ਕਰਾਂਗੇ। ਹਾਂਜੀ, ਮੇਰਾ ਜਨਮ ਤਾਂ ਅੰਮ੍ਰਿਤਸਰ ਦਾ ਜੀ, ਔਰ ਮੈਂ ਅੰਮ੍ਰਿਤਸਰ ਦੇ ਲਾਗੇ ਮਹਿਤਾ ਰੋਡ ਦੇ ਉੱਤੇ ਪਿੰਡ ਹੈ ਛਾਪਾ ਰਾਮ ਸਿੰਘ। ਠੀਕ ਹੈ ਜੀ। ਸੋ ਪਿੰਡ ਮੇਰਾ ਛਾਪਾ ਰਾਮ ਸਿੰਘ, ਰਹਿਣ ਵਾਲਾ, ਜੰਮਿਆ ਪਲਿਆ, ਪੜ੍ਹਾਈ ਮੇਰੀ ਸਾਰੀ ਅੰਮ੍ਰਿਤਸਰ ਦੇ ਵਿੱਚ ਹੋਈ ਹੈ। ਠੀਕ ਹੈ। ਔਰ ਤਕਰੀਬਨ ਮੈਨੂੰ 25-26 ਸਾਲ ਹੋ ਗਏ, ਜਿਸ ਤਰ੍ਹਾਂ ਤੁਸੀਂ ਪਹਿਲੇ ਦੱਸਿਆ ਸੀ, ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਨਾਲ ਜੁੜੇ ਹੋਏ। ਮੈਂ ਕਾਲਜ ਟਾਈਮ ਤੋਂ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਕਨੈਕਟ ਹੋ ਗਿਆ ਸੀ। ਸੋ ਕਾਲਜ ਟਾਈਮ ਤੋਂ ਹੀ ਮੈਂ ਸ਼ੋਅ ਕਰਵਾਣੇ ਸਿੰਗਰਾਂ ਦੇ, ਉਸ ਟਾਈਮ ਦੇ ਜਿਹੜੇ ਵੱਡੇ ਫੇਮਸ ਸੀਗੇ, ਐਜ਼ ਅ ਪ੍ਰਮੋਟਰ ਕਹਿ ਸਕਦੇ ਹੋ, ਮੈਂ ਬਹੁਤ ਕੰਮ ਕੀਤਾ। ਠੀਕ ਹੈ। ਸੋ ਇਦਾਂ ਸਫ਼ਰ ਚੱਲਦਾ ਗਿਆ। ਪਹਿਲੇ ਮੇਰਾ ਪੈਸ਼ਨ ਸੀ, ਪਰ ਜਦੋਂ ਫਿਰ ਮੈਂ ਫਿਲਮ ਡਾਇਰੈਕਸ਼ਨ ਵਾਲੇ ਪਾਸੇ ਆ ਗਿਆ ਤਾਂ ਫਿਰ ਮੈਂ ਪੈਸ਼ਨ ਨੂੰ ਪ੍ਰੋਫੈਸ਼ਨ ਬਣਾ ਲਿਆ। ਤੇ ਬਸ ਸਫ਼ਰ ਜਾਰੀ ਹੈ ਜੀ ਇਸ ਤਰੀਕੇ ਨਾਲ। ਫਿਰ ਹੌਲੀ ਹੌਲੀ 2013 ਦੇ ਵਿੱਚ ਮੈਂ ਐਜ਼ ਅ ਡਾਇਰੈਕਟਰ ਕੰਮ ਸ਼ੁਰੂ ਕਰਤਾ ਸੀ ਕਰਨਾ। ਠੀਕ ਹੈ। ਸੋ 2013 ਵਿੱਚ ਸਭ ਤੋਂ ਪਹਿਲਾ ਜਿਹੜਾ ਬਤੌਰ ਐਜ਼ ਏ ਡਾਇਰੈਕਟਰ ਤੁਸੀਂ, ਤੁਹਾਡਾ ਪ੍ਰੋਜੈਕਟ ਕਿਹੜਾ ਸੀਗਾ? ਮੈਂ ਪਹਿਲੀ ਕੀਤੀ ਜੀ ਫਿਲਮ, ਸ਼ਾਰਟ ਮੂਵੀ ਕੀਤੀ ਸੀ ਨੂਰਾਂ। ਠੀਕ ਹੈ। ਉਹਨੂੰ ਇੰਟਰਨੈਸ਼ਨਲੀ ਅਵਾਰਡਸ ਵੀ ਮਿਲੇ ਸੀ, ਬਹੁਤ ਐਪਰੀਸੀਏਸ਼ਨ ਮਿਲੀ ਸੀ, ਕ੍ਰਿਟੀਕਲੀ ਅਕਲੇਮਡ ਸੀ। ਨੂਰਾਂ ਤੋਂ ਬਾਅਦ ਅਗਲੇ ਸਾਲ ਮੈਂ ਫੇਰ ਕੀਤੀ ਕੰਬ ਦੀ ਡਿਓੜੀ। ਉਸ ਤੋਂ ਬਾਅਦ ਕੀਤੀ ਜੀ ਫਿਰ ਡਾਟਰ ਆਫ ਦਾ ਬਿਨ, ਕੂੜੇਦਾਨ ਦੀ ਜਾਈ, ਜਿਸ ਉਹਦਾ ਸੀਗਾ ਬਹੁਤ ਅੱਛਾ ਟੌਪਿਕ, ਜਿਸ ਤਰ੍ਹਾਂ ਕਿ ਜੰਮਦੀਆਂ ਬੱਚੀਆਂ ਨੂੰ ਕੂੜੇਦਾਨ 'ਚ ਸੁੱਟ ਜਾਂਦੇ ਨੇ ਜੀ। ਉਸ ਟੌਪਿਕ ਦੇ ਉੱਤੇ ਸੀ। ਰਾਣਾ ਰਣਬੀਰ ਜੀ ਨੇ ਉਹਦੇ ਵਿੱਚ ਬਹੁਤ ਸੋਹਣਾ ਕਿਰਦਾਰ ਨਿਭਾਇਆ ਸੀ। ਉਸ ਤੋਂ ਬਾਅਦ ਮੈਂ ਕੀਤੀ ਗਵਾਚੀ ਪੱਗ। ਗਵਾਚੀ ਪੱਗ ਵੀ ਬਹੁਤ ਹੀ ਜ਼ਿਆਦਾ ਐਪਰੀਸ਼ੀਏਟ ਹੋਈ ਮੇਰੀ। ਇਸ ਵੇਲੇ YouTube ਦੇ ਉੱਤੇ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਫਿਲਮ ਗਵਾਚੀ ਪੱਗ ਹੈ। ਠੀਕ ਹੈ। ਸੋ ਇਹ ਸਫ਼ਰ ਚੱਲਦਾ ਗਿਆ। ਉਸ ਤੋਂ ਬਾਅਦ 1-2 ਹੋਰ ਸ਼ਾਰਟ ਮੂਵੀਜ਼ ਕੀਤੀਆਂ, ਅੱਛੀਆਂ ਬਣੀਆਂ। ਤੇ ਫਿਰ ਅਖੀਰ ਵਿੱਚ ਜਿਹੜਾ ਕਿ ਹਰ ਇੱਕ ਡਾਇਰੈਕਟਰ ਦਾ ਸੁਪਨਾ ਹੁੰਦਾ ਕਿ ਮੈਂ ਫੀਚਰ ਫਿਲਮ ਕਰਾਂ। ਜੀ। ਸੋ ਟਾਰਗੇਟ ਤਾਂ ਫੀਚਰ ਫਿਲਮ ਹੀ ਸੀ, ਤੇ ਪਰ ਇਹ ਕਿ ਮੈਂ ਸਿੱਧਾ ਹੀ ਜੰਪ ਨਹੀਂ ਸੀ ਕਰਨਾ ਚਾਹੁੰਦਾ ਫੀਚਰ ਫਿਲਮ 'ਚ। ਸੋ ਪਹਿਲੇ ਮੈਂ ਸਿੱਖਣਾ ਮੇਰੇ ਲਈ ਬਹੁਤ ਜ਼ਰੂਰੀ ਸੀ। ਸੋ ਮੈਂ ਚੰਗਾ ਸਮਾਂ ਲਾਤਾ। ਹਾਂ, ਮੈਂ ਕਿਉਂਕਿ ਕੱਚਾ ਕੰਮ ਨਹੀਂ ਸੀ ਕਰਨਾ ਚਾਹੁੰਦਾ। ਔਰ ਜਿਸ ਤਰ੍ਹਾਂ ਦੀਆਂ ਫਿਲਮਾਂ ਮੈਨੂੰ ਪਸੰਦ ਨੇ, ਜਿਹੜਾ ਮੇਰਾ ਜ਼ੋਨਰ ਹੈ, ਉਸ ਟੇਸਟ ਦੀਆਂ ਮੈਂ ਪਹਿਲੇ 5-6 ਸ਼ਾਰਟ ਫਿਲਮਸ ਬਣਾਈਆਂ। ਬਹੁਤ ਸੋਹਣਾ ਰਿਸਪੌਂਸ ਮਿਲਿਆ। ਫਿਰ ਮੈਨੂੰ ਲੱਗਾ ਕਿ ਹੁਣ ਮੈਂ ਬਿਲਕੁਲ ਵੀ ਤਿਆਰ ਹਾਂ ਫੀਚਰ ਫਿਲਮ ਲਈ। ਤੇ ਫਿਰ ਮੈਂ ਹੁਣ ਜਿਹੜੀ ਸਾਡੀ ਆਉਣ ਵਾਲੀ ਫੀਚਰ ਫਿਲਮ ਹੈ 10 ਦਸੰਬਰ ਨੂੰ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ, ਜਮਰੌਦ। ਠੀਕ ਹੈ। ਫਿਰ ਮੈਂ ਜਮਰੌਦ ਕੀਤੀ ਜੀ। ਇਹ ਵਰਿਆਮ ਸੰਧੂ ਹੋਣਾ ਦਾ, ਇਹ ਵਰਿਆਮ ਸਿੰਘ ਸੰਧੂ ਹੋਣਾ ਦੀ ਕਹਾਣੀ ਹੈ। ਉਹਨਾਂ ਦਾ ਨੋਵਲ ਹੈ, 80-90 ਪੇਜਾਂ ਦੀ ਹੈ। ਠੀਕ ਹੈ। ਬਹੁਤ ਹੀ ਇਮੋਸ਼ਨਲ, ਸਟਰੋਂਗ ਕਹਾਣੀ ਹੈ। ਜਿਨ੍ਹਾਂ ਨੇ ਪੜ੍ਹੀ ਉਹਨਾਂ ਨੂੰ ਪਤਾ ਕਿ ਕਿੰਨੀ ਜ਼ਬਰਦਸਤ ਕਹਾਣੀ ਹੈ। ਸੋ ਨਵਤੇਜ ਸੰਧੂ ਜੀ,
ਜਦੋਂ ਤੁਸੀਂ ਇਸ ਲਾਈਨ ਦੇ ਵਿੱਚ ਆਏ, ਜਿੱਦਾਂ ਕਿਹਾ ਵੀ ਪਹਿਲਾਂ ਤੁਹਾਡਾ ਪੈਸ਼ਨ ਸੀ, ਫਿਰ ਤੁਸੀਂ ਇਸ ਨੂੰ ਪ੍ਰੋਫੈਸ਼ਨ ਬਣਾਇਆ, ਕੀ ਤੁਸੀਂ ਇਸ ਦੇ ਲਈ ਕੋਈ ਸਟੱਡੀ ਵੀ ਕੀਤੀ ਆ, ਜਾਂ ਜਿੱਦਾਂ ਹੁਣ ਆਪਾਂ ਦੇਖਦੇ ਆ ਵੀ ਹੁਣ ਤਾਂ ਮੌਕਾ ਬਹੁਤ ਆ ਵੀ ਅੱਜ ਕੱਲ ਕੈਮਰੇ ਵੀ ਸਸਤੇ ਹੋ ਗਏ, ਸਾਰੀਆਂ ਚੀਜ਼ਾਂ ਸਸਤੀਆਂ ਹੋ ਗਈਆਂ, ਜਿਸ ਟਾਈਮ ਦੇ ਉੱਤੇ ਤੁਸੀਂ ਸ਼ੁਰੂ ਕੀਤਾ ਇਹ ਬੜਾ ਔਖਾ ਲੱਗਦਾ ਸੀਗਾ ਵੀ ਇਸ ਪਾਸੇ ਵੱਲ ਨੂੰ ਇਹ ਜਾਣਾ। ਘਰ ਦੇ ਵੀ ਕਹਿੰਦੇ ਹੋਣੇ ਯਾਰ ਤੂੰ ਕਿਹੜੇ ਕੈਮਰੇ ਫੜ ਕੇ ਚੱਕੀ ਫਿਰ ਕੇ ਕੀ ਕਰਨਾ ਹੈ, ਹਨਾ। ਸੋ ਇਹ ਉਦੋਂ ਫਿਰ ਤੁਸੀਂ ਕੁਝ ਇਦਾਂ ਸਿੱਖਿਆ ਵੀ ਸੀਗਾ, ਜਾਂ ਇਹ ਆਪ ਹੀ ਕਰ ਕਰਕੇ ਜਿਹੜਾ ਕੀਤਾ ਤੁਸੀਂ? ਦੇਖੋ ਕੁਝ ਲਾਈਨਸ, ਕੁਝ ਫੀਲਡਸ ਐਸੀਆਂ ਹੁੰਦੀਆਂ ਨੇ ਜਿਨ੍ਹਾਂ 'ਚ ਸਰਟੀਫਿਕੇਟ ਜਾਂ ਪੜ੍ਹਾਈਆਂ ਦੀ ਉਨੀ ਜ਼ਿਆਦਾ ਇੰਪੋਰਟੈਂਸ ਨਹੀਂ ਹੁੰਦੀ ਜਿੰਨੀ ਪ੍ਰੈਕਟੀਕਲ ਨੌਲੇਜ ਦੀ ਹੁੰਦੀ ਹੈ ਜੀ। ਸੋ ਇਹ ਵੀ ਜਿਹੜੀ ਸਾਡੀ ਸਿਨੇਮਾ ਦੀ ਵੀ ਫੀਲਡ ਹੈ, ਇਹਦੇ ਵਿੱਚ ਵੀ ਮਤਲਬ ਨੋ ਡਾਊਟ ਸਰਟੀਫਿਕੇਟ ਵੀ ਕੰਮ ਆਉਂਦੇ ਹੋਣਗੇ, ਪਰ ਮੇਰੇ ਕੋਲ ਇਹਦਾ ਕੋਈ ਸਰਟੀਫਿਕੇਟ ਨਹੀਂ ਹੈ। ਠੀਕ ਹੈ। ਮੈਂ ਤਾਂ ਇਸ ਲਾਈਨ ਦੇ ਵਿੱਚ ਜਦੋਂ ਦਾ ਅਟੈਚ ਹੋਇਆ, ਫਿਰ ਮੈਂ ਪੰਜਾਬੀ ਫਿਲਮ ਮੇਕਰਾਂ ਦੇ ਨਾਲ ਅਟੈਚ ਹੋਇਆ, ਡਾਇਰੈਕਟਰਸ ਨਾਲ ਹੋਇਆ, ਮੈਂ ਕਈ ਸੈਟਸ ਨੂੰ ਸ਼ੂਟਿੰਗ ਤੇ ਜਾ ਕੇ ਅਟੈਂਡ ਕਰਨਾ, ਮੈਂ ਉੱਥੋਂ ਮਤਲਬ ਔਨ ਦਾ ਸਪੌਟ ਮੈਂ ਸਿੱਖਣਾ ਪ੍ਰੈਕਟੀਕਲੀ ਕਿੱਦਾਂ ਕੰਮ ਹੋ ਰਿਹਾ, ਕਿਵੇਂ ਹੋ ਰਿਹਾ। ਤੇ ਮੈਨੂੰ ਬਹੁਤ ਵੱਡੇ ਸਾਡੇ ਪੰਜਾਬੀ ਫਿਲਮਾਂ ਦੇ ਡਾਇਰੈਕਟਰ ਨੇ ਔਰ ਬਾਲੀਵੁੱਡ ਦੇ ਮੰਨੇ ਪ੍ਰਮੰਨੇ ਕੈਮਰਾਮੈਨ ਮਨਮੋਹਨ ਸਿੰਘ ਜੀ, ਹਾਂਜੀ ਜੀ, ਜਿਨ੍ਹਾਂ ਨੂੰ ਅਸੀਂ ਸਾਰੇ ਸਨਮਾਨ ਪਿਆਰ ਨਾਲ ਮਾਂਜੀ ਵੀ ਕਹਿੰਦੇ ਆ ਜੀ ਜੀ। ਸੋ ਮਨਮੋਹਨ ਜੀ ਔਰ ਹਰਭਜਨ ਮਾਨ ਭਾਜੀ, ਇਹਨਾਂ ਦੀਆਂ ਜਦੋਂ ਜੀ ਆਇਆਂ ਨੂੰ ਫਿਲਮ ਆਈ ਸੀ 2002 ਚ, ਜਿਹਨੂੰ ਆਪਾਂ ਕਹਿੰਦੇ ਕਿ ਪੰਜਾਬੀ ਸਿਨੇਮੇ ਦਾ ਮੋੜ ਹੈ, ਐਕਚੁਅਲੀ ਰਿਵਾਈਵਲ ਹੈ। ਸੋ ਮੇਰੀ ਬਹੁਤ ਪੁਰਾਣੀ ਸਾਂਝ ਸੀ ਇਹਨਾਂ ਨਾਲ, ਤੋਂ ਜੀ ਆਇਆਂ ਨੂੰ ਤੋਂ ਫਿਰ ਮੈਂ ਕਹਿ ਲਓ ਕਿ ਪੰਜਾਬੀ ਸਿਨੇਮੇ ਨਾਲ ਜੁੜ ਗਿਆ। ਇਹਨਾਂ ਦੀ ਡੈਡੀਕੇਸ਼ਨ, ਸਿੰਸੈਰਿਟੀ ਵੇਖ ਕੇ ਮੈਨੂੰ ਵੀ ਹੋਇਆ ਕਿ ਯਾਰ ਮੈਂ ਬਹੁਤ ਸਾਲ ਮਿਊਜ਼ਿਕ ਇੰਡਸਟਰੀ ਨੂੰ ਦੇ ਦਿੱਤੇ, ਹੁਣ ਮੈਂ ਫਿਲਮਾਂ ਵਾਲੇ ਪਾਸੇ ਵੀ ਧਿਆਨ ਦੇਵਾਂ। ਫਿਰ ਮੈਂ ਐਜ਼ ਅ ਪ੍ਰਮੋਟਰ ਕਾਫੀ ਕੰਮ ਕੀਤਾ, ਤੇ ਉਸ ਤੋਂ ਬਾਅਦ ਫਿਰ ਮੈਂ ਹਾਰ ਕੇ ਵੀ 2013 ਦੇ ਵਿੱਚ ਆ ਕੇ ਮੈਨੂੰ ਲੱਗਾ, ਕਿਉਂਕਿ ਉਸ ਦੌਰ ਦੇ ਵਿੱਚ ਇੱਕੋ ਟਾਈਪ ਦੀਆਂ ਕਾਮੇਡੀ ਫਿਲਮਾਂ ਬਹੁਤ ਆਉਣ ਲੱਗ ਪਈਆਂ ਸੀ, ਓਵਰਡੋਜ਼ ਹੋ ਗਈ ਸੀ। ਸੋ ਮੈਨੂੰ ਲੱਗਾ ਕਿ ਕੁਝ ਡਿਫਰੈਂਟ ਆਉਣਾ ਚਾਹੀਦਾ। ਪੰਜਾਬੀ ਸਾਹਿਤ ਲਿਟਰੇਚਰ ਇੰਨਾ ਕੁ ਰਿਚ ਹੈ ਵੀ ਉਹਦੇ 'ਚ ਢੇਰਾਂ ਦੇ ਢੇਰ ਸਾਡੇ ਕੋਲ ਖਜ਼ਾਨੇ ਪਏ। ਸੋ ਬਿਲਕੁਲ ਆਪਾਂ ਉਹ ਚੀਜ਼ਾਂ ਪੜ੍ਹਦੇ ਰਹਿੰਦੇ ਆ, ਤੇ ਬੰਦਾ ਪੜ੍ਹ ਰਿਹਾ ਜਦੋਂ ਹੁੰਦਾ ਉਹਨੂੰ ਲੱਗਦਾ ਵੀ ਯਾਰ ਇਸ ਤਰੀਕੇ ਦਾ ਕੁਝ ਦੇਖਣ ਨੂੰ ਵੀ ਮਿਲੇ। ਸੋ ਤੁਹਾਡਾ ਫਿਰ ਇਸ ਪਾਸੇ ਵੱਲ ਨੂੰ ਜਿਹੜਾ ਉਹ ਰੁਝਾਨ ਜਿਹੜਾ ਉਹ ਹੋਇਆ, ਫਿਰ ਮੈਂ ਇੱਧਰ ਨੂੰ। ਸੋ ਜਦੋਂ ਆਪਾਂ ਇਹ ਗੱਲ ਕਰਦੇ ਆ ਹੁਣ ਡਾਇਰੈਕਸ਼ਨ, ਅੱਜ ਕੱਲ ਜਦੋਂ ਮੂਵੀ ਦੀ ਗੱਲ ਕੀਤੀ ਜਾਂਦੀ ਹੈ, ਹੁਣ ਦੋ ਕੀ ਚੀਜ਼ਾਂ ਦੇ ਨਾਂ ਦੇ ਉੱਤੇ ਮੂਵੀ ਜਿਹੜੀ ਹੈ ਕੋਈ ਵੀ ਚੱਲਦੀ ਆ। ਇੱਕ ਤਾਂ ਇਹ ਵੀ ਵਿੱਚ ਕਲਾਕਾਰ ਕਿਹੜੇ ਹੈਗੇ ਨੇ, ਤੇ ਜਾਂ ਫਿਰ ਇਹ ਹੁੰਦਾ ਵੀ ਯਾਰ ਡਾਇਰੈਕਟ ਕਿੰਨੇ ਕੀਤੀ ਆ। ਸੋ ਤੁਹਾਡਾ ਜਿਹੜਾ ਉਸ ਪਾਸੇ ਵੱਲ ਨੂੰ ਜਿਹੜਾ ਉਹ ਮੁਕਾਮ ਤੁਸੀਂ ਚਾਹੁੰਦੇ ਆ ਵੀ ਹਾਂ ਯਾਰ ਜੇ ਪਤਾ ਹੋਵੇ ਵੀ ਨਵਤੇਜ ਸੰਧੂ ਨੇ ਕੀਤੀ ਡਾਇਰੈਕਟ, ਵੀ ਲੋਕੀ ਜਾਣ ਵੀ ਜਾ ਕੇ ਜਿਹੜਾ ਉਹ ਦੇਖ ਕੇ ਆਉਣ। ਸੋ ਇਹ ਇੱਕ ਕਾਫੀ ਵੱਡਾ ਚੈਲੰਜ ਤੇ ਮੋਢਿਆਂ ਤੇ ਭਾਰ ਵੀ ਹੁੰਦਾ। ਬਿਲਕੁਲ ਜੀ, ਕਿਉਂਕਿ ਦੇਖੋ ਜਦੋਂ ਮੇਰੀਆਂ ਅਵਾਰਡ ਵਿਨਿੰਗ ਮੂਵੀਜ਼ ਆਈਆਂ ਨਾ, ਪਹਿਲੀਆਂ ਨੂਰਾਂ, ਕੰਬ ਦੀ ਡਿਓੜੀ, ਸਾਰੀਆਂ ਹੀ ਆਲਮੋਸਟ ਸਾਰਿਆਂ ਨੂੰ ਬਹੁਤ ਐਪਰੀਸੀਏਸ਼ਨ ਮਿਲੀ ਹੋਈ ਆ। ਉਹ ਰਿਸਪੌਂਸਿਬਿਲਿਟੀ ਤਾਂ ਮੈਂ ਵੀ ਫੀਲ ਕਰ ਰਿਹਾ ਸੀ ਕਿ ਮੇਰੀ ਤਾਂ ਵੱਧਦੀ ਜਾ ਰਹੀ ਹੈ ਹਰ ਫਿਲਮ ਦੇ ਨਾਲ। ਲੋਕਾਂ ਦੀ ਐਕਸਪੈਕਟੇਸ਼ਨਸ ਵੱਧ ਜਾਂਦੀਆਂ ਨੇ ਜਦੋਂ ਅਸੀਂ ਕਿਸੇ ਇੱਕ ਮੇਕਰ ਦੀ ਇੱਕ ਫਿਲਮ ਬਹੁਤ ਸੋਹਣੀ ਵੇਖ ਲੈਂਦੇ, ਸਾਨੂੰ ਲੱਗਦਾ ਅਗਲੀ ਵੀ ਇਹ ਤੋਂ ਵਧੀਆ ਇੱਕ ਸਟੈਪ ਉੱਪਰ ਹੀ ਹੋਏਗੀ। ਸੇਮ ਚੀਜ਼ ਮੇਰੇ ਤੇ ਹੁੰਦੀ ਆ, ਹਰ ਵਾਰੀ ਹੁੰਦੀ ਆ, ਕਿਉਂਕਿ ਮੈਨੂੰ ਫੀਡਬੈਕ ਜਦੋਂ ਮਿਲਦਾ ਮੇਰੀਆਂ ਰਿਲੀਜ਼ਡ ਜਿਹੜੀ ਪਹਿਲੀਆਂ ਹੁੰਦੀਆਂ ਨੇ, ਤੇ ਅਗਲੀ ਸ਼ੁਰੂ ਕਰਨ ਤੋਂ ਪਹਿਲੇ ਬਹੁਤ ਸਟ੍ਰੈਸ ਵੀ ਹੁੰਦੀ ਹੈ ਕਿ ਹੁੰਦਾ, ਕਿਉਂਕਿ ਰਿਸਪੌਂਸਿਬਿਲਿਟੀ ਹੋਰ ਵੱਧ ਗਈ। ਸੋ ਫਿਰ ਜਿਹੜੀ ਅਗਲੀ ਕਹਾਣੀ ਮੈਂ ਸਿਲੈਕਟ ਕਰਦਾ, ਮੈਂ ਜਿੰਨੀਆਂ ਵੀ ਕੀਤੀਆਂ ਸਾਰੀਆਂ ਪੰਜਾਬੀ ਲਿਟਰੇਚਰ ਦੀਆਂ ਕਹਾਣੀਆਂ ਲੈ ਕੇ ਕੀਤੀਆਂ ਨੇ, ਸਾਹਿਤਕ ਰੱਖੀਆਂ, ਨੂਰਾਂ ਤੋਂ ਲੈ ਕੇ ਜਮਰੌਦ ਤੱਕ ਸਾਰੀ। ਫਿਰ ਜਦੋਂ ਕਹਾਣੀ ਫਾਈਨਲ ਕਰਦੇ ਆ, ਕਿਉਂਕਿ ਮੈਨੂੰ ਜਦੋਂ ਤੱਕ ਮੈਨੂੰ ਖੁਦ ਨੂੰ ਨਾ ਪਸੰਦ ਆਏ ਕਹਾਣੀ, ਮੈਨੂੰ ਨਾ ਅਪੀਲ ਕਰੇ, ਮੈਂ ਕਰਦਾ ਨਹੀਂ ਫਿਲਮ ਕੋਈ ਵੀ। ਸੋ ਜਿੱਥੇ ਮੈਨੂੰ ਲੱਗਦਾ ਕਿ ਹਾਂ ਇਹ ਮੇਰੀ ਪਿਛਲੀ ਕਹਾਣੀ ਦੇ ਉਹ ਤੋਂ ਥੱਲੇ ਨਹੀਂ ਹੈ, ਬਰਾਬਰ ਹੈ ਜਾਂ ਇੱਕ ਸਟੈਪ ਉੱਪਰ ਹੈ, ਤਾਂ ਫਿਰ ਮੈਂ ਉਹਨੂੰ ਫੜਦਾ ਕਹਾਣੀ ਨੂੰ ਜੀ। ਸੋ ਰਿਸਪੌਂਸਿਬਿਲਿਟੀ ਤਾਂ ਜ਼ਰੂਰ ਵੱਧਦੀ ਹੈ ਜੀ, ਜ਼ਿੰਮੇਵਾਰੀ ਵੱਧ ਜਾਂਦੀ, ਜ਼ਿੰਮੇਵਾਰੀ ਜਿਹੜੀ ਉਹ ਵੱਧ ਜਾਂਦੀ ਆ। ਅੱਜ ਦੇ ਸਮੇਂ 'ਚ, ਪਹਿਲੇ ਜੇ ਆਪਾਂ ਥੋੜਾ ਜਿਹਾ ਤੁਹਾਡੇ ਪਿਛੋਕੜ ਜਾਈਏ, ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ ਡਾਇਰੈਕਸ਼ਨ ਸ਼ੁਰੂ ਕੀਤੀ ਸੀ, ਉਦੋਂ ਦੇ ਕੀ ਚੈਲੰਜਸ ਜ਼ਿਆਦਾ ਹੁੰਦੇ ਸੀਗੇ? ਕੀ ਟੈਕਨੀਕਲ ਉਦੋਂ ਚੈਲੰਜ ਜ਼ਿਆਦਾ ਹੁੰਦਾ ਸੀਗਾ, ਜਾਂ ਕਿਸੇ ਕਲਾਕਾਰ ਤੋਂ ਕੰਮ ਕਰਵਾਉਣਾ ਜ਼ਿਆਦਾ ਔਖਾ ਹੁੰਦਾ ਸੀ? ਦੇਖੋ ਮੈਂ ਡਾਇਰੈਕਸ਼ਨ ਸ਼ੁਰੂ ਕੀਤੀ 2013 ਚ ਨੂਰਾਂ ਤੋਂ। ਉਦੋਂ ਟੈਕਨੀਕਲੀ ਤਾਂ ਹੋ ਚੁੱਕਾ ਸੀ ਇੰਪਰੂਵ ਪੰਜਾਬੀ ਸਿਨੇਮਾ ਕੰਪੈਰੀਟਿਵਲੀ। 2013 ਤੋਂ ਵੀ ਜੇ 5-7 ਸਾਲ ਪਿੱਛੇ ਜਾਈਏ ਉਹਦੇ ਹਿਸਾਬ ਨਾਲ ਹੋ ਚੁੱਕਾ ਸੀ ਇੰਪਰੂਵ, ਹਨਾ, ਟੈਕਨੀਕਲੀ ਸੀ ਹੋ ਚੁੱਕੇ ਸੀ। ਜਿਹੜੀ ਜ਼ਿਆਦਾ ਚੈਲੰਜਿੰਗ ਜੌਬ ਸੀ ਨਾ ਉਦੋਂ, ਉਸ ਟਾਈਮ ਤੇ ਸੀ ਕੰਟੈਂਟ ਸਿਲੈਕਟ ਕਰਨਾ, ਕਿਉਂਕਿ ਉਸ ਦੌਰ ਦੇ ਉੱਤੇ ਜਦੋਂ ਮੈਂ ਪਹਿਲੇ ਕਿਹਾ ਕਿ ਕਾਮੇਡੀ ਹੀ ਆ ਰਹੀਆਂ ਸੀ, ਹੋਰ ਆ ਹੀ ਕੁਛ ਨਹੀਂ ਸੀ ਰਿਹਾ, ਓਵਰਡੋਜ਼ ਹੋਇਆ ਪਿਆ ਸੀਗਾ। ਉਹਨਾਂ 'ਚ ਕਹਿ ਲਓ ਵੀ ਚੁਟਕਲੇ ਹੁੰਦੇ ਸੀ ਬਸ, ਠੀਕ ਹੈ, ਆਪਣੇ ਪੁਆਇੰਟ ਆਫ ਵਿਊ ਤੋਂ ਉਹਨਾਂ ਨੇ ਸੋਹਣੀਆਂ ਬਣਾਉਂਦੇ ਸੀ ਕਮਰਸ਼ੀਅਲ ਐਂਗਲ ਤੋਂ, ਬਟ ਉਹਦੇ ਵਿੱਚ ਕਹਾਣੀ ਨਹੀਂ ਸੀ ਹੁੰਦੀ।
ਆਪਾਂ ਪੰਜਾਬੀ ਕਹਿੰਦੇ ਕੋਈ ਕੱਢਣ ਪਾਉਣ ਨੂੰ ਨਹੀਂ ਸੀ ਕੁਝ ਹੁੰਦਾ, ਕਹਾਣੀ ਨਹੀਂ ਸੀ ਹੁੰਦੀ, ਬਸ ਠੀਕ ਹੈ ਹਸਾਓ ਐਂਟਰਟੇਨ ਕਰੋ, ਲੋਕੀ ਰਿਲੈਕਸ ਹੋ ਕੇ ਚਲੇ ਜਾਂਦੇ ਆ, ਦੈਟਸ ਇਟ। ਮਿਲਦਾ ਨਹੀਂ ਸੀ ਏਦਾਂ ਕਹਾਣੀ ਹੁੰਦੀ ਜੇ ਘਰ ਜਾ ਕੇ ਜਦੋਂ ਸੋਚਦੇ ਸੀ ਯਾਰ ਆਪਾਂ ਵੇਖ ਕੇ ਕੀ ਆਏ, ਵੈਸੇ ਉਹਦੀ ਕਹਾਣੀ ਕਿਸੇ ਫਿਲਮ ਦੀ, ਉਦੋਂ ਆਪ ਹੀ ਹੱਸਦੇ ਸੀ ਕਿ ਅਸੀਂ ਕੀ ਵੇਖ ਕੇ ਆਏ, ਚਟਕਲੇ ਦੇਖ ਕੇ ਆ ਗਏ। ਸੋ ਇਹ ਜ਼ਿਆਦਾ ਚੈਲੰਜਿੰਗ ਸੀ ਮੇਰੇ ਲਈ ਕਿ ਮੈਂ ਕੰਟੈਂਟ ਇੰਨਾ ਸੋਲਿਡ ਦਵਾਂ ਕਿ ਲੋਕੀ ਦੇਖ ਕੇ ਕਹਿਣ ਨਹੀਂ ਯਾਰ ਵਾਕਈ ਇਹ ਫਿਲਮ ਹੈ, ਇਹ 'ਚ ਕਹਾਣੀ ਹੈ, ਕੁਝ ਵੇਖਣ ਨੂੰ ਸੁਣਨ ਨੂੰ ਸਿੱਖਣ ਨੂੰ ਮਿਲਿਆ। ਸੋ ਉਹ ਜ਼ਿਆਦਾ ਚੈਲੰਜਿੰਗ ਜੌਬ ਸੀ। ਆਰਟਿਸਟ ਤਾਂ ਮੰਗਦੇ ਸੀ ਕਿ ਸਾਨੂੰ ਅੱਛਾ ਕੰਮ ਕੋਈ ਮਿਲੇ, ਵੀ ਅਸੀਂ ਵੀ ਬੋਰ ਹੋ ਗਏ ਇੱਕੋ ਟਾਈਪ ਦੇ ਕੰਮ ਕਰ ਕਰਕੇ। ਸੇਮ ਥਿੰਗ, ਕਲਾਕਾਰ ਵੀ ਉਹੀ ਹੁੰਦੇ ਸੀਗੇ ਨਾਲ ਉਹਨਾਂ ਦੇ, ਤੇ ਉਹ ਅੱਜ ਤੱਕ ਉਹੀ ਚੱਲ ਰਿਹਾ ਟ੍ਰੈਂਡ ਜੀ। ਆਰਟਿਸਟ ਰਿਪੀਟ ਹੋ ਰਹੇ ਨੇ, ਨਵਿਆਂ ਨੂੰ ਮੌਕੇ ਬਹੁਤ ਘੱਟ ਮਿਲ ਰਹੇ ਆ। ਸੋ ਤੁਸੀਂ ਐਜ਼ ਅ ਡਾਇਰੈਕਟਰ ਇਦਾਂ ਕੋਸ਼ਿਸ਼ ਕਰਦੇ ਹੋ ਵੀ ਨਵਿਆਂ ਨੂੰ ਮੌਕਾ ਮਿਲੇ ਜ਼ਿਆਦਾ? ਹਾਂਜੀ, ਮੇਰੀ ਹਰ ਫਿਲਮ 'ਚ ਕੋਈ ਨਾ ਕੋਈ ਆਰਟਿਸਟ ਮੈਂ 2-4 ਜ਼ਰੂਰ ਨਵੇਂ ਲੈਣਾ। ਸੋ ਥੀਏਟਰ ਦੇ ਵਿੱਚੋਂ ਲੈਂਦੇ? ਬਿਲਕੁਲ, ਔਰ ਮੇਰੇ ਜਿੰਨੀਆਂ ਵੀ ਮੂਵੀਜ਼ ਆ ਤੁਸੀਂ ਸਾਰੀਆਂ ਦੇਖੋ, ਥੀਏਟਰ ਬੈਕਗ੍ਰਾਉਂਡ ਵਾਲੇ ਐਕਟਰ ਹੁੰਦੇ ਨੇ ਉਹਨਾਂ ਦੇ ਵਿੱਚ। ਕਮਰਸ਼ੀਅਲ ਸਿਨੇਮੇ ਦੇ ਵੀ ਹੁੰਦੇ, ਬਟ ਉਹਨਾਂ ਦੀ ਵੀ ਥੀਏਟਰ ਬੈਕਗ੍ਰਾਉਂਡ ਹੋਏਗੀ ਜ਼ਰੂਰ ਜਿਹੜੇ ਹੋਣਗੇ। ਜਿਸ ਤਰ੍ਹਾਂ ਮੇਰੇ ਨਾਲ ਸਰਦਾਰ ਸੋਹੀ ਜੀ ਨੇ ਕੰਮ ਕੀਤਾ ਹੋਇਆ, ਮੇਰੀਆਂ ਅਮੀਰ ਖਾਨ ਉਹਨਾਂ ਦੀ ਮੇਰੇ ਨਾਲ ਤੀਜੀ ਕਿ ਚੌਥੀ ਫਿਲਮ ਹੈ। ਕੁਲ ਸਿੱਧੂ ਬਹੁਤ ਅੱਛੀ ਆਰਟਿਸਟ ਹੈ ਸਾਡੇ, ਉਹਨਾਂ ਨੇ ਕੰਮ ਕੀਤਾ ਹੈ। ਗੁਰਿੰਦਰ ਮੱਕਨਾ ਉਹਨਾਂ ਨੇ ਕੀਤਾ ਹੈ, ਆਸ਼ੀਸ਼ ਦੁੱਗਲ ਜੀ ਨੇ ਕੀਤਾ ਹੈ, ਜਤਿੰਦਰ ਕੌਰ ਜੀ ਨੇ ਕੀਤਾ ਹੈ, ਜਬ ਤੇਜ ਆ ਲੜਕਾ ਜਿਹਨੇ ਜੂਨੀਅਰ ਮਿਲਖੇ ਦਾ ਰੋਲ ਕੀਤਾ ਸੀ ਭਾਗ ਮਿਲਖਾ ਭਾਗ। ਸੋ ਇੱਕ ਕਮਰਸ਼ੀਅਲ ਐਕਟਰ ਨੇ, ਬਟ ਇਹਨਾਂ ਦੀ ਬੈਕਗ੍ਰਾਉਂਡ ਥੀਏਟਰ ਦੇ ਨਾਲ। ਸੋ ਐਕਚੁਅਲ ਚ ਉਹਨਾਂ ਨੂੰ ਐਕਟਿੰਗ ਬਾਰੇ ਉਹ ਸਾਰਾ ਕੁਝ ਜਿਹੜਾ ਉਹ ਪਤਾ ਰਹਿੰਦਾ ਆ ਜੀ। ਸੋ ਤੁਸੀਂ ਕੰਟੈਂਟ ਦੀ ਗੱਲ ਕਰ ਰਹੇ ਆ, ਐਕਟਰਸ ਦੀ ਆਪਾਂ ਜਿਹੜੀ ਉਹ ਗੱਲ ਕਰਦੇ ਆ ਵੀ ਇਸ ਤਰੀਕੇ ਦੇ ਨਾਲ ਜਿਹੜਾ ਹੈ ਕਾਫੀ ਜ਼ਿਆਦਾ ਜਿਹੜੇ ਆਪਾਂ ਤਬਦੀਲੀਆਂ ਚੇਂਜਸ ਜਿਹੜੀਆਂ ਆ ਉਹ ਦੇਖੀਆਂ ਨੇ, ਹੋ ਰਹੀਆਂ ਨੇ। ਸੋ ਨਵਤੇਜ ਜੀ, ਤੁਹਾਡੇ ਲਈ ਜਿਹੜਾ ਹੁਣ ਸਟੋਰੀ ਦਾ ਤਾਂ ਤੁਸੀਂ ਦੱਸ ਦਿੱਤਾ ਵੀ ਇਹ ਚੈਲੰਜ ਹੈਗਾ, ਸੋ ਟੈਕਨੀਕਲ ਐਸਪੈਕਟ ਤੋਂ ਤੁਸੀਂ ਪੰਜਾਬੀ ਸਿਨੇਮਾ ਦੇ ਲਈ ਕੀ ਚਾਹੁੰਦੇ ਆ ਵੀ ਐਜ਼ ਅ ਡਾਇਰੈਕਟਰ ਆਪਾਂ ਕੀ ਨਵਾਂ ਜਿਹੜਾ ਉਹ ਪੇਸ਼ ਜਿਹੜਾ ਕੀਤਾ ਜਾਵੇ? ਓਬਵੀਅਸਲੀ ਸਿਨੇਮੈਟੋਗ੍ਰਾਫੀ ਹੁੰਦੀ ਹੈ ਜੀ, ਸੋਹਣੀਆਂ ਥਾਵਾਂ ਤੇ ਜਾ ਕੇ ਸ਼ੂਟ ਕਰਨਾ, ਉਹ ਕਰਨਾ ਆ, ਪਰ ਟੈਕਨੀਕਲੀ ਆਪਾਂ ਇਸ ਸਿਨੇਮਾ ਨੂੰ ਅੱਗੇ ਲੈ ਕੇ ਜਾਣ ਦੇ ਲਈ ਕੀ ਕਰਨਾ ਹੈ ਵੀ ਆਪਾਂ ਵੀ ਬਾਲੀਵੁੱਡ ਹਾਲੀਵੁੱਡ ਵਾਲੇ ਪਾਸੇ ਨੂੰ ਜਿਹੜਾ ਉਹ ਤੁਰੀਏ? ਦੇਖੋ, ਕੁਝ ਪ੍ਰੋਡਕਸ਼ਨ ਹਾਊਸ ਹੈਗੇ ਨੇ ਜਿਹੜੇ ਬਹੁਤ ਹੀ ਅੱਛਾ ਕੰਮ ਕਰ ਰਹੇ ਆ ਟੈਕਨੀਕਲੀ, ਕਿਉਂਕਿ ਉਹਨਾਂ ਕੋਲ ਉਹ ਅਫੋਰਡ ਕਰ ਪਾਉਂਦੇ ਆ, ਉਹਨਾਂ ਨੂੰ ਵੱਡੀ ਗੱਲ ਇਹ ਸਪੋਰਟ ਹੈ ਨਾ, ਉਹਨਾਂ ਦੇ ਪਿੱਛੇ ਕਾਰਪੋਰੇਟਸ ਹੈ, ਉਹਨਾਂ ਦੇ ਫਾਈਨੈਂਸਰਸ ਸਟਰੋਂਗ ਨੇ। ਸੋ ਮੇਰੇ ਹਿਸਾਬ ਨਾਲ ਟੈਕਨੀਕਲੀ ਤਾਂ ਅਸੀਂ ਆਲਰੇਡੀ ਪਹੁੰਚ ਚੁੱਕੇ ਹਾਂ ਬਹੁਤ ਉੱਪਰ ਤੱਕ। ਉਹ ਬਾਕੀ ਇੱਕ ਗੱਲ ਹੁੰਦੀ ਜੀ, ਆਪਣੀ ਰੀਝ ਜਾਂ ਆਪਣੀਆਂ ਇੱਛਾਵਾਂ, ਸੁਪਨੇ ਤਾਂ ਕਦੀ ਮੁੱਕਦੇ ਨਹੀਂ। ਅਸੀਂ ਜਿੱਥੇ ਖੜੇ ਅਸੀਂ ਫਿਰ ਕਹਾਂਗੇ ਯਾਰ ਇਹ ਤੋਂ ਵੀ ਉੱਪਰ ਜਾਈਏ, ਉਹਦੀ ਕੋਈ ਲਿਮਿਟ ਨਹੀਂ ਹੈ, ਟੈਕਨੀਕਲੀ ਕੋਈ ਲਿਮਿਟ ਨਹੀਂ ਹੈ। ਬਟ ਜੇ ਅਸੀਂ ਹੁਣ ਕੰਪੈਰੀਜ਼ਨ ਕਰੀਏ ਵੀ ਅੱਜ ਤੋਂ 25-30 ਸਾਲ ਪਹਿਲਾਂ ਦੀਆਂ ਪਿਕਚਰਾਂ ਨਾਲ, ਤਾਂ ਅਸੀਂ ਤਾਂ ਬਹੁਤ ਵੱਡੀ ਛਾਲ ਮਾਰ ਚੁੱਕੇ ਹਾਂ ਪੰਜਾਬੀ ਸਿਨੇਮਾ ਦੇ ਲਈ। ਚਲੋ, ਇਹ ਬਹੁਤ ਵਧੀਆ ਹੈ, ਕਿ ਚੰਗੀ ਗੱਲ ਆ ਵੀ ਜਿਹੜਾ ਦੇਖਣ ਵਾਲਾ ਦਰਸ਼ਕ ਆ ਉਸ ਨੂੰ ਵੀ ਇੱਕ ਵਧੀਆ ਚੀਜ਼ ਦੇਖਣ ਨੂੰ ਜਿਹੜੀ ਉਹ ਮਿਲਦੀ ਆ, ਵਧੀਆ ਪੈਕੇਜ ਦੇ ਵਿੱਚ ਆਵੇ ਤਾਂ ਉਹ ਚੀਜ਼ ਜਿਹੜੀ ਉਹ ਸੋਹਣੀ ਲੱਗਦੀ ਆ। ਨਵਤੇਜ ਸੰਧੂ ਜੀ, ਜਦੋਂ ਆਪਾਂ ਕੋਈ ਸ਼ਾਰਟ ਮੂਵੀ ਕਰਦੇ ਆ ਉਦੋਂ ਆਪਾਂ ਨੂੰ ਪਤਾ ਹੈ ਵੀ ਆਪਣਾ ਜਿਹੜਾ ਆਡੀਅנס ਆ ਉਹ ਇੱਕ ਹਿਸਾਬ ਨਾਲ ਲਿਮਿਟਡ ਆ, ਵੀ ਆਪਾਂ ਆਨਲਾਈਨ ਜਿਹੜੀ ਕਰਨੀ ਹੈ ਜਾਂ YouTube ਤੇ ਕਰਨੀ ਹੈ ਜਾਂ ਵੱਖ-ਵੱਖ ਸਟ੍ਰੀਮਿੰਗ ਚੈਨਲਸ ਦੇ ਉੱਤੇ ਜਿਹੜੀ ਉਹ ਕਰਨੀ ਆ। ਬਹੁਤ ਸਾਰੀ ਜਿਹੜੀਆਂ ਗਲਤੀਆਂ ਆ ਉਹ ਅਣਦੇਖੀਆਂ ਵੀ ਚਲੇ ਜਾਂਦੀਆਂ ਆ, ਕਹਿ ਵੀ ਦਿੱਤਾ ਚੱਲ ਕੋਈ ਨਹੀਂ, ਆਪਣੀ ਛੋਟੀ ਰਿਲੀਜ਼ ਆ, ਇਦਾਂ ਆ। ਸੋ ਹੁਣ ਜਦੋਂ ਫੀਚਰ ਫਿਲਮ ਵਾਲੇ ਪਾਸੇ ਨੂੰ ਜਾਂਦੇ ਆ, ਇਹ ਇੱਕ ਬਹੁਤ ਇੱਕ ਡਿਫਰੈਂਟ ਹੁੰਦਾ। ਕਈ ਦੀ ਚਾਹੇ ਗੈਟਅਪ ਨੂੰ, ਮੇਕਅਪ ਨੂੰ ਲੈ ਕੇ ਵੀ ਕਿਉਂ ਨਾ ਹੋਵੇ, ਸ਼ਾਰਟ ਫਿਲਮ ਦੇ ਵਿੱਚ ਬੰਦਾ ਗੁਜ਼ਾਰਾ ਕਰ ਲੈਂਦਾ ਹੈ, ਦੇਖਣ ਵਾਲਾ ਵੀ ਸੋਚ ਲੈਂਦਾ ਹੈ ਤੇ ਕਰਨ ਵਾਲਾ ਵੀ ਉਹ ਜਿਹੜਾ ਕਰ ਲੈਂਦਾ ਆ। ਸੋ ਇਹ ਫੀਚਰ ਫਿਲਮ ਦੇ ਵਿੱਚ ਜਿਹੜਾ ਇੱਕ ਚੇਂਜ ਆ, ਉਸ ਨੂੰ ਤੁਸੀਂ ਕਿੱਦਾਂ ਆਪਣੇ ਆਪ ਦੇ ਵਿੱਚ ਕਿੱਦਾਂ ਜਿਹੜਾ ਉਹ ਤਬਦੀਲ ਕਰਕੇ ਲੈ ਕੇ ਆਉਂਦਾ ਇਸ ਚੀਜ਼ ਨੂੰ? ਦੇਖੋ, ਇਹ ਗੱਲ ਬਿਲਕੁਲ ਠੀਕ ਹੈ ਤੁਹਾਡੀ। ਕੁਝ ਚੀਜ਼ਾਂ ਅਸੀਂ ਸ਼ਾਰਟ ਮੂਵੀ ਦੇ ਵਿੱਚ ਇਗਨੋਰ ਵੀ ਕਰ ਸਕਦੇ ਹਾਂ, ਹਨਾ। ਉਹ ਕੋਈ ਏਡੀ ਵੱਡੀ ਮਾਇਨੇ ਨਹੀਂ ਰੱਖਦੀ, ਕਿਉਂਕਿ ਉਹ 'ਚ ਕਮਰਸ਼ੀਅਲ ਐਸਪੈਕਟ ਨਹੀਂ ਜੁੜਿਆ ਹੁੰਦਾ। YouTube ਤੇ ਹੁੰਦੀਆਂ ਜਾਂ ਹੋਰ ਪਲੇਟਫਾਰਮ ਤੇ ਹੁੰਦੀਆਂ। ਪਰ ਇਹ ਹੈ ਕਿ ਫੀਚਰ ਫਿਲਮ ਦੇ ਵਿੱਚ ਗਲਤੀਆਂ ਫੜੀਆਂ ਜਾਂਦੀਆਂ ਨੇ ਕਈ ਵਾਰੀ। ਜਿੰਨਾ ਵੱਡਾ ਪਰਦਾ ਉਹ ਛੋਟੀ ਗਲਤੀ ਹੁੰਦੀ ਵੱਡੀ ਉੱਭਰ ਕੇ ਆਉਂਦੀ ਹੈ, ਕਿਉਂਕਿ ਉਹ 70 mm ਤੇ ਵੱਡੀ ਕਰਕੇ ਚੀਜ਼ ਸਾਹਮਣੇ ਆਣੀ ਹੈ। ਔਰ ਅੱਜ ਸਾਡਾ ਦਰਸ਼ਕ ਇੰਨਾ ਕੁ ਸਿਆਣਾ ਹੋ ਚੁੱਕੀ ਆ, ਆਡੀਅנס ਇੰਨੀ ਸਿਆਣੀ ਆ ਵੀ ਉਹ ਝੱਟ ਫੜ ਲੈਂਦੇ ਆ ਗੱਲ, ਯਾਰ ਇਹਦੀ ਲੁੱਕ ਨਹੀਂ ਠੀਕ, ਇਹਦੀ ਦਾੜੀ ਨਕਲੀ ਕਿੱਦਾਂ ਦੀ ਲੱਗ ਰਹੀ ਹੈ, ਆਹ ਕਹਾਣੀ ਤੇ ਉਸ ਵੇਲੇ ਦੀ ਆ, ਪਿੱਛੇ ਮੋਟਰਸਾਈਕਲ ਆਹ ਮਾਡਲ ਦਾ ਤੁਰਿਆ ਫਿਰਦਾ, ਹਨਾ। ਉਹ ਇਹ ਚੀਜ਼ਾਂ ਨੂੰ ਨੋਟ ਕਰ ਲੈਂਦੇ ਆ। ਸੋ ਅੱਜ ਦੀ ਡੇਟ 'ਚ ਮੇਕਰ ਨੂੰ ਹੋਮਵਰਕ ਪੂਰਾ ਕਰਨਾ ਚਾਹੀਦਾ, ਕਰਨਾ ਪੈਂਦਾ ਵੀ ਔਰ ਚਾਹੀਦਾ ਵੀ ਹੈ। ਹੋਮਵਰਕ ਇਨ ਦਾ ਸੈਂਸ, ਤੁਹਾਡੇ ਕੋਲ ਇੱਕ ਚੀਜ਼ ਪ੍ਰੀ ਪ੍ਰੋਡਕਸ਼ਨ ਦੇ ਵਿੱਚ ਮਾਈਨਿਊਟਲੀ ਡਿਟੇਲ ਹੋਣੀ ਚਾਹੀਦੀ ਹੈ। ਮੇਰੀ ਕਿੱਦਾਂ ਦੀ ਕਹਾਣੀ ਹੈ, ਉਹਦੀ ਲੁੱਕ ਕੀ ਹੋਣੀ ਚਾਹੀਦੀ ਹੈ, ਲੋਕੇਸ਼ਨਸ ਕੀ ਹੋਣੀਆਂ ਚਾਹੀਦੀਆਂ, ਉਹਦੀ ਐਂਬੀਐਂਸ ਕੀ ਚਾਹੀਦੀ ਹੈ, ਆਲਾ ਦੁਆਲਾ। ਜੇ ਪੁਰਾਣਾ ਪੰਜਾਬ ਵਿਖਾ ਰਿਹਾ ਤੇ ਉੱਥੇ ਬਿਜਲੀ ਦੇ ਖੰਭੇ ਤੇ ਨਹੀਂ ਹੋਣੇ ਚਾਹੀਦੇ, ਤਾਰਾਂ ਨਹੀਂ ਹੋਣੀਆਂ ਚਾਹੀਦੀਆਂ, ਹਨਾ। ਇਹ ਚੀਜ਼ਾਂ ਸੋ ਔਖਾ ਤੇ ਕਾਫੀ ਹੈ, ਬਟ ਇਹ ਕਿ ਜੇ ਤੁਸੀਂ ਹੋਮਵਰਕ ਕਰਕੇ ਕਰੋ ਤੇ ਕੋਈ ਵੀ ਚੀਜ਼ ਮਤਲਬ ਇੰਪੋਸੀਬਲ ਨਹੀਂ ਹੈ। ਔਰ ਜਦੋਂ ਤੁਸੀਂ ਹੁਣ
ਇਹਦੇ ਤੋਂ ਮੈਨੂੰ ਕਨੈਕਟਿੰਗ ਗੱਲ ਹੈ ਕਿ ਜਦੋਂ ਜਮਰੌਦ ਦੇਖੋਗੇ ਜੀ, ਕੋਸ਼ਿਸ਼ ਅਸੀਂ ਵੀ ਪੂਰੀ ਕੀਤੀ ਹੈ ਕਿ ਸਾਡੀ ਜਿਹੜੀ ਕਹਾਣੀ 1988 ਤੋਂ 1995 ਤੱਕ ਦੀ ਹੈ। ਠੀਕ ਹੈ। ਹੁਣ ਅੱਜ ਉਦਾਂ ਦੇ ਪਿੰਡ ਨਹੀਂ ਹੈਗੇ, ਪੱਕੇ ਹੋ ਗਏ ਨੇ ਸਾਰੇ ਘਰ ਵੀ, ਸੀਮੈਂਟਡ ਗਲੀਆਂ, ਬਟ ਅਸੀਂ ਬਹੁਤ ਸਟਰਗਲ ਕਰਕੇ ਕਾਫੀ ਰੇਕੀ ਕਰਕੇ ਤਾਂ ਫਿਰ ਅਸੀਂ ਅੰਮ੍ਰਿਤਸਰ ਦੇ ਲਾਗੇ ਜੰਡਿਆਲਾ ਇੱਕ ਜਗ੍ਹਾ, ਜੰਡਿਆਲੇ ਦੇ ਕੋਲ ਪਿੰਡ ਲੱਭਿਆ, ਉੱਥੇ ਓਰੀਜਨਲ ਅਸੀਂ ਉਸ ਟਾਈਮ ਦਾ ਘਰ ਲੱਭਿਆ, ਜੰਡਿਆਲਾ ਗੁਰੂ ਦੇ ਨਾਲ। ਹਾਂਜੀ ਹਾਂਜੀ, ਉੱਥੇ ਘਰ ਵੀ ਉਸ ਵੇਲੇ ਦਾ ਲੱਭਿਆ। ਸੋ ਅਸੀਂ ਮਤਲਬ ਕਿਤੇ ਵੀ ਕੰਪਰੋਮਾਈਜ਼ ਨਹੀਂ ਕੀਤਾ। ਫਿਲਮ ਦੀ ਲੁੱਕ ਦੇ ਉੱਤੇ ਅਸੀਂ ਖਾਸ ਧਿਆਨ ਰੱਖਿਆ, ਕਿਉਂਕਿ ਜਦੋਂ ਅਸੀਂ ਕਿਸੇ ਦੀ ਫਿਲਮ ਦੇਖਦੇ ਹਾਂ ਅਸੀਂ ਵੀ ਤਾਂ ਗਲਤੀਆਂ ਫੜਦੇ ਹਾਂ, ਤੇ ਸਾਨੂੰ ਵੀ ਫਿਰ ਹੁੰਦਾ ਸਾਡੀ ਵੀ ਗਲਤੀ ਫੜਨੀ ਹਰ ਇੱਕ ਨੇ, ਤੇ ਅਸੀਂ ਉਹ ਮੌਕਾ ਨਾ ਦਈਏ। ਸੋ ਆਪਣੇ ਐਕਸਪੀਰੀਅੰਸ ਤੋਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਐਸੀ ਫਿਲਮ ਬਣਾਈ ਵੀ ਲੋਕ ਦੇਖ ਕੇ ਆਪਣੇ ਆਪ ਨੂੰ ਫੀਲ ਕਰਨ ਕਿ ਵਾਕਈ ਅਸੀਂ ਉਸ ਵੇਲੇ ਉਸ ਦੌਰ 'ਚ ਪਹੁੰਚ ਗਏ ਹਾਂ। ਅਸੀਂ ਫਿਲਮ ਦੀ ਲੁੱਕ ਤੇ ਬਹੁਤ ਧਿਆਨ ਦਿੱਤਾ, ਕਾਸਟਿਊਮ ਅਸੀਂ ਆਪਣੇ ਸਕੂਲ ਕਾਲਜ ਟਾਈਮ ਦੀਆਂ ਫਿਰ ਫੋਟੋਆਂ ਕੱਢੀਆਂ ਐਲਬਮਾਂ 'ਚੋਂ, ਉਦੋਂ ਸਾਡੀਆਂ ਪੈਂਟਾਂ ਕਿਹੋ ਜਿਹੀਆਂ ਡਿਜ਼ਾਈਨ ਦੀਆਂ ਹੁੰਦੀਆਂ ਸੀ, ਸਵੈਟਰਾਂ ਕਿੱਦਾਂ ਦੀਆਂ ਪਾਉਂਦੇ ਹੁੰਦੇ ਸੀ, ਹਨਾ, ਲੇਡੀਜ਼ ਦੇ ਸੂਟਸ ਕਿੱਦਾਂ ਦੇ ਹੁੰਦੇ ਸੀ, ਪੱਗ ਕਿੱਦਾਂ ਦੀ ਅਸੀਂ ਬੰਨ੍ਹਦੇ ਹੁੰਦੇ ਸੀ ਉਦੋਂ। ਮੈਂ ਇੰਨਾ ਕੁ ਹੋਮਵਰਕ ਕੀਤਾ। ਸੋ ਕਾਫੀ ਕਰਕੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹ ਵਾਲੀ ਚੀਜ਼ ਅਸੀਂ ਉਸ ਟਾਈਮ ਦੀ ਲੁੱਕ ਦੇ ਸਕੀਏ ਫਿਲਮ ਦੇ ਉੱਤੇ। ਸੋ ਇਹ ਸਾਰੇ ਕੁਝ ਨੂੰ ਸਮਾਂ ਲੱਗਦਾ ਆ। ਬਿਲਕੁਲ। ਪ੍ਰੋਡਕਸ਼ਨ ਹਾਊਸ ਕਈ ਵਾਰੀ ਇੰਨਾ ਸਮਾਂ ਨਹੀਂ ਲਾਉਣਾ ਚਾਹੁੰਦੇ, ਉਹ ਕਹਿੰਦੇ ਯਾਰ ਮੈਂ ਤਾਂ ਕਮਰਸ਼ੀਅਲ ਕਰਨੀ ਆ, ਵੀ ਤੂੰ ਭਾਈ ਕਿਹੜੇ ਚੱਕਰਾਂ 'ਚ ਪਿਆ ਸੰਧੂ, ਇੰਨਾ ਨਹੀਂ ਟਾਈਮ ਆਪਣੇ ਕੋਲ, ਇੰਨੇ ਅਸੀਂ ਪੈਸੇ ਲਾਉਣੇ ਆ, ਵੀ ਤੂੰ ਜਲਦੀ ਜਲਦੀ ਕਰ, ਸਿਨੇਮਾ 'ਚ ਲੈ ਕੇ ਆਈਏ, ਪੈਸੇ ਵੀ 4 ਬਣਾਉਣੇ ਆ। ਸੋ ਫਿਰ ਕਿੱਦਾਂ ਬਣਾਉਣਾ ਪੈਂਦਾ ਪ੍ਰੋਡਿਊਸਰਾਂ ਨੂੰ? ਦੇਖੋ ਸਾਡੇ ਪ੍ਰੋਡਿਊਸਰ ਬਹੁਤ ਹੀ ਇਨਸਾਨ ਚੰਗੇ ਨੇ, ਮਤਲਬ ਬੌਬੀ ਸਚਦੇਵਾ ਜੀ ਅਜਬ ਪ੍ਰੋਡਕਸ਼ਨਜ਼ ਅੰਮ੍ਰਿਤਸਰ ਦੇ ਨੇ। ਇਹ ਤੁਹਾਨੂੰ ਦੱਸਾਂ, ਫਿਲਮ ਅਸੀਂ ਕਮਰਸ਼ੀਅਲ ਐਸਪੈਕਟ ਤੋਂ ਸੋਚ ਕੇ ਨਹੀਂ ਬਣਾਈ, ਅਸੀਂ ਇਮੋਸ਼ਨਲ ਬੰਦੇ ਆ, ਮੈਂ ਵੀ ਤੇ ਪ੍ਰੋਡਿਊਸਰ ਵੀ, ਅਸੀਂ ਇਮੋਸ਼ਨਸ ਦੇ ਨਾਲ ਫਿਲਮ ਬਣਾਈ ਹੈ, ਸੈਂਟੀਮੈਂਟ ਸਾਡੇ ਜੁੜੇ ਨੇ, ਸਾਡੀ ਸਾਰੀ ਟੀਮ ਬਹੁਤ ਇਮੋਸ਼ਨਲ ਆ ਉਸ ਮਾਮਲੇ 'ਚ, ਵੀ ਚਾਹੁੰਦੇ ਸੀ ਕਿ ਇੱਕ ਚੰਗਾ ਸਿਨੇਮਾ, ਇੱਕ ਚੰਗੀ ਕਹਾਣੀ ਹੈ, ਇਹਨੂੰ ਵੇਸਟ ਨਾ ਕਰੀਏ, ਉਂਝ ਬਣਾਈਏ। ਸੋ ਪ੍ਰੋਡਿਊਸਰ ਜਿਹੜੇ ਨੇ ਸਾਡੇ ਬੌਬੀ ਸਚਦੇਵਾ ਜੀ, ਉਹਨਾਂ ਨੇ ਖੁੱਲੀ ਸਪੋਰਟ ਕੀਤੀ। ਔਰ ਅੱਜ ਵੀ ਮਤਲਬ ਅੱਜ ਸਾਡੀ ਇਹ ਫਿਲਮ ਦੇਖੋ ਜੀ, ਪੈਂਡੈਮਿਕ ਦੇ ਟਾਈਮ ਤੇ ਰਿਲੀਜ਼ਿੰਗ ਵਾਸਤੇ ਤਿਆਰ ਸੀ, ਮਾਰਚ 2020 'ਚ। ਓਕੇ। ਉਸ ਤੋਂ ਬਾਅਦ ਕੋਵਿਡ ਆ ਗਿਆ, ਹੁਣ 2 ਸਾਲ ਆਲਮੋਸਟ ਲੰਘ ਗਏ ਆ। ਅੱਜ ਵੀ ਉਹਨਾਂ ਦੇ ਮਤਲਬ ਇੰਨੀ ਕੁ ਪੇਸ਼ੈਂਸ ਰੱਖੀ ਹੈ, ਉਹਨਾਂ ਨੇ ਫਿਲਮ ਸੁੱਟੀ ਨਹੀਂ, ਵੇਸਟ ਨਹੀਂ ਕੀਤੀ। ਨਿਦਾ ਕਰਨ ਨੂੰ ਅਸੀਂ ਇਨ ਬਿਟਵੀਨ ਕਿਸੇ ਵੀ ਡਿਜੀਟਲ ਨੂੰ ਦੇ ਸਕਦੇ ਸੀ, ਥੀਏਟਰ ਬੰਦ ਸੀ, ਬਟ ਉਹ ਕਹਿੰਦੇ ਨਹੀਂ, ਫਿਲਮ ਬਹੁਤ ਸੋਹਣੀ ਬਣੀ ਹੈ, ਕਹਾਣੀ ਬਹੁਤ ਜ਼ਬਰਦਸਤ ਆ, ਅਸੀਂ ਫਿਲਮ ਵੇਸਟ ਨਹੀਂ ਕਰਨੀ। ਕੋਈ ਗੱਲ ਨਹੀਂ ਭਾਜੀ, ਪੈਸੇ ਸਮਾਂ ਲੱਗ ਜੇ, ਪੈਸੇ ਮੇਰੇ ਲੱਗੇ ਆ ਨਾ, ਮੈਨੂੰ ਕੋਈ ਟੈਨਸ਼ਨ ਨਹੀਂ, ਮੈਨੂੰ ਕੋਈ ਫਿਕਰ ਨਹੀਂ। ਮੈਂ ਕੱਲ ਨੂੰ ਇੱਕ ਤਾਂ ਫਿਲਮ ਦੀ ਰਿਲੀਜ਼ ਬਹੁਤ ਵਧੀਆ ਚਾਹੁੰਦਾ, ਮੈਂ ਫਿਲਮ ਅਸੀਂ ਸੋਹਣੇ ਤਰੀਕੇ ਨਾਲ ਲੋਕਾਂ ਤੱਕ ਚਾਹੀ, ਕਿਉਂਕਿ ਫਿਲਮ ਸੋਹਣੀ ਹੈ। ਦੂਜੀ ਗੱਲ, ਕੱਲ ਨੂੰ ਅਸੀਂ ਮਾਣ ਨਾਲ ਕਹਿ ਸਕੀਏ ਕਿ ਹਾਂ ਜਮਰੌਦ ਅਸੀਂ ਬਣਾਈ ਹੈ। ਸੋ ਉਹ ਇੰਨੇ ਕੁ ਜੁੜੇ। ਸੋ ਸਾਨੂੰ ਉਸ ਪੁਆਇੰਟ ਆਫ ਵਿਊ ਤੋਂ ਪ੍ਰੋਡਕਸ਼ਨ ਹਾਊਸ ਵੱਲੋਂ ਜਾਂ ਪ੍ਰੋਡਿਊਸਰ ਵੱਲੋਂ ਕੋਈ ਵੀ ਪ੍ਰੈਸ਼ਰ ਨਹੀਂ ਸੀ ਜੀ। ਇੱਕ ਡਾਇਰੈਕਟਰ ਦਾ ਖਾਬ ਹੁੰਦਾ ਹੈ ਵੀ ਮੈਨੂੰ ਆ ਵੀ ਅਵਾਰਡ ਮਿਲੇ, ਮੈਨੂੰ ਉਹ ਵੀ ਅਵਾਰਡ ਮਿਲੇ, ਵੀ ਚਲੋ ਆਬਵੀਅਸਲੀ ਵੀ ਰੈਕਗਨੀਸ਼ਨ ਜਿਹੜੀ ਉਹ ਚਾਹੁੰਦਾ ਹੈ। ਕਾਨਸ ਦੇ ਵਿੱਚ ਤੁਹਾਡੀਆਂ ਜਿਹੜੀਆਂ ਮੂਵੀਜ਼ ਆ, ਉਹ ਸ਼ਾਰਟ ਮੂਵੀਜ਼ ਆ, ਉਹ ਉੱਥੇ ਦਿਖਾਈ ਜਾਂਦੀਆਂ ਰਹੀਆਂ ਹੈਗੀਆਂ ਆ। ਸੋ ਤੁਹਾਨੂੰ ਕਿੱਦਾਂ ਦੀ ਉਮੀਦ ਹੈਗੀ ਹੈ ਜਮਰੌਦ ਤੋਂ ਇਸ ਦੇ ਵਿੱਚ? ਦੇਖੋ ਉਮੀਦਾਂ ਤਾਂ ਹਰ ਬੰਦਾ ਆਪਣੇ ਵੱਲੋਂ ਸ਼ੋਲੇ ਹੀ ਬਣਾਉਂਦਾ ਹੈ ਨਾ, ਔਰ ਸ਼ੋਲੇ ਤਾਂ ਇੱਕੋ ਹੀ ਬਣਨੀ ਸੀ, ਉਹ ਬਣ ਗਈ। ਈਵਨ ਉਹ ਮੇਕਰਸ ਕੋਲੋਂ ਵੀ ਦੁਬਾਰਾ ਨਹੀਂ ਬਣ ਸਕਦੀ, ਨਾ ਹੀ ਬਣੀ ਕੋਈ ਇਹਦਾ। ਸੇਮ ਥਿੰਗ ਹੈ ਜੀ, ਅਸੀਂ ਵੀ ਟਰਾਈ ਤਾਂ ਪੂਰੀ ਕੀਤੀ ਆਪਣੇ ਵੱਲੋਂ, ਤਾਂ ਅਸੀਂ ਵੀ ਸ਼ੋਲੇ ਬਣਾਈ ਹੈ। ਇਹ ਤਾਂ ਹੁਣ ਜਨਤਾ ਨੇ ਦੱਸਣਾ, ਆਡੀਅנס ਨੇ ਦੱਸਣਾ, ਬਾਕੀ ਜੋ ਬਾਬਾ ਜੀ ਦਾ ਹੁਕਮ ਹੋਏਗਾ। ਅਸੀਂ ਆਪਣੇ ਵੱਲੋਂ ਮਿਹਨਤ, ਟੀਮ ਵੱਲੋਂ ਸਾਰੀ ਮਿਹਨਤ 'ਚ ਕੋਈ ਕਸਰ ਨਹੀਂ ਛੱਡੇਗੀ। ਔਰ ਵੱਡੀ ਗੱਲ, ਅਸੀਂ ਸਾਫ਼ ਨੀਤ ਨਾਲ, ਸਿੰਸੈਰਿਟੀ ਨਾਲ ਫਿਲਮ ਬਣਾਈ ਹੈ। ਸੋ ਉਮੀਦ ਬਹੁਤ ਹੈ ਕਿ ਇਹਨੂੰ ਭਾਗ ਲੱਗਣਗੇ। ਜਿੱਥੋਂ ਤੱਕ ਅਵਾਰਡਸ ਦੀ ਗੱਲ ਹੈ, ਦਿਲ ਤਾਂ ਹਰ ਇੱਕ ਦਾ ਕਰਦਾ ਹੈ, ਸਾਡਾ ਵੀ ਦਿਲ ਕਰਦਾ ਹੈ ਸਾਡੇ ਆਰਟਿਸਟਾਂ ਨੂੰ, ਸਾਡੀ ਟੀਮ ਨੂੰ ਰੈਕਗਨੀਸ਼ਨ ਮਿਲੇ। ਸੋ ਅਸੀਂ ਨੈਸ਼ਨਲ ਅਵਾਰਡ ਵਾਸਤੇ ਭੇਜੀ ਹੋਈ ਹੈ ਫਿਲਮ ਦੀ ਐਂਟਰੀ। ਠੀਕ ਹੈ। ਸੋ ਫਿੰਗਰਸ ਕ੍ਰੋਸਡ, ਕਿਸੇ ਵੀ ਟਾਈਮ ਰਿਜ਼ਲਟ ਉਹਦਾ ਆ ਸਕਦਾ ਹੈ। ਉਮੀਦ ਤਾਂ ਬਹੁਤ ਹੈ, ਕਿਉਂਕਿ ਜਿਸ ਡਿਊਰੇਸ਼ਨ ਦੀਆਂ ਫਿਲਮਾਂ ਟਾਈਮ ਦੇ ਵਿੱਚ ਮੰਗਦੇ ਵੀ ਇੰਨੇ, ਜਿਸ ਤਰ੍ਹਾਂ ਵੀ ਜਨਵਰੀ 2020 ਤੋਂ ਲੈ ਕੇ 21 ਜਨਵਰੀ ਤੱਕ ਦੀਆਂ ਫਿਲਮਾਂ ਸਿਰਫ ਲੈਣੀਆਂ ਸੀ। ਠੀਕ ਹੈ। ਉਹ ਪੈਂਡੈਮਿਕ ਦਾ ਟਾਈਮ ਸੀ, ਸਾਡੀ ਪਹਿਲੇ ਤਿਆਰੀ ਸੀ ਸਟੋਰੀ ਦੇ ਅਕੋਰਡਿੰਗਲੀ ਕਿ ਅਸੀਂ ਇਹ ਫਿਲਮ ਨੈਸ਼ਨਲ ਅਵਾਰਡ ਲਈ ਜ਼ਰੂਰ ਭੇਜਾਂਗੇ ਜਦੋਂ ਰੈਡੀ ਹੋ ਗਈ। ਸੋ ਸਾਡੇ ਵੱਲੋਂ ਤਿਆਰੀ ਪਹਿਲੇ ਸੀ। ਸੋ ਅਸੀਂ ਜਿਸ ਦਿਨ ਅਨਾਉਂਸ ਹੋਇਆ, ਅਸੀਂ ਰਾਈਟ ਵੇ ਆਪਣੀ ਫਾਈਲ ਰੈਡੀ ਸੀ, ਅਸੀਂ ਲਾਤੀ। ਹੁਣ ਕਿਸੇ ਹੋਰ ਨੇ ਉਸ ਪੈਂਡੈਮਿਕ 'ਚ ਲਾਈ ਹੋਵੇ ਜਾਂ ਨਾ ਲਾਈ ਹੋਵੇ, ਰੀਜਨਲ ਸਿਨੇਮੇ 'ਚ, ਪੰਜਾਬੀ 'ਚ, ਇਹ ਸਾਨੂੰ ਨਹੀਂ ਪਤਾ, ਬਟ ਸੋਹਣੀਆਂ ਫਿਲਮਾਂ ਸਾਰੀਆਂ, ਸਾਨੂੰ ਤਾਂ ਚੰਗਾ ਲੱਗੂਗਾ ਵੀ ਹੋਰ ਵੀ ਲੋਕਾਂ ਨੇ ਭੇਜੀਆਂ ਹੋਣ, ਅੱਛਾ ਲੱਗੂਗਾ, ਕੰਪੀਟੀਸ਼ਨ ਹੋਏ, ਜਿਹੜੀ ਚੀਜ਼ ਚੰਗੀ ਹੋਏਗੀ ਉਹਨੂੰ ਅਵਾਰਡ ਮਿਲ ਜਾਏਗਾ। ਸੋ ਨਵਤੇਜ ਸੰਧੂ ਜੀ, ਤੁਸੀਂ ਕਈ ਕਲਾਕਾਰਾਂ ਦੇ ਨਾਲ ਜਿਹੜਾ ਉਹ ਕੰਮ ਕੀਤਾ ਹੈਗਾ ਆ, ਤੇ ਹੁਣ ਤੱਕ ਤੁਹਾਨੂੰ ਕੀ ਲੱਗਦਾ ਆ ਵੀ, ਚਲੋ ਐਜ਼ ਏ ਡਾਇਰੈਕਟਰ ਨਹੀਂ ਮੈਂ ਪੁੱਛਣਾ, ਐਜ਼ ਏ ਸਿਰਫ ਆਡੀਅנס, ਐਜ਼ ਏ ਦਰਸ਼ਕ ਪੁੱਛਣਾ, ਹੁਣ ਤੱਕ ਦਾ ਤੁਹਾਨੂੰ ਪੰਜਾਬੀ ਸਿਨੇਮੇ ਦੇ ਵਿੱਚ ਸਭ ਤੋਂ ਵਧੀਆ ਕਲਾਕਾਰ ਕਿਹੜਾ ਲੱਗਾ?
ਮੇਲ ਜਿਹੜੇ ਆਪਾਂ ਕਹੀਏ ਮੇਲ ਦੇਖੋ ਵਿਦ ਡਿਊ ਰਿਸਪੈਕਟ ਟੂ ਆਲ ਸਾਰੇ ਬਹੁਤ ਵਧੀਆ ਨੇ, ਇਹ 'ਚ ਕੋਈ ਦੋ ਰਾਏ ਨਹੀਂ, ਕੋਈ ਸ਼ੱਕ ਨਹੀਂ। ਪਰ ਜੇ ਤੁਸੀਂ ਕਹੀਏ ਕਿ ਬਹੁਤ ਔਖਾ, ਮੈਨੂੰ ਪਤਾ ਵੀ ਸ਼ਾਇਦ ਨਾਰਾਜ਼ ਵੀ ਹੋਣਗੇ, ਬਟ 2-3 ਨਾਮ ਐਸੇ ਜਿਨ੍ਹਾਂ ਨੂੰ ਮੈਂ ਹਮੇਸ਼ਾ ਟੌਪ ਦੇ ਉੱਤੇ ਰੱਖਾਂਗਾ ਵੀ ਸਰਦਾਰ ਸੋਹੀ ਜੀ, ਆਸ਼ੀਸ਼ ਦੁੱਗਲ ਜੀ, ਇੱਕ ਤੁਹਾਡੇ ਇੱਥੇ ਅਮਰੀਕਾ ਦੇ ਬਹੁਤ ਸੀਨੀਅਰ ਐਕਟਰ ਨੇ ਸਾਡੇ ਅਸ਼ੋਕ ਟਾਂਗਰੀ ਜੀ। ਇਹ ਜਿਹੜੀ ਤਿੱਕੜੀ ਹੈ ਨਾ, ਇਹ ਹੈਗੇ ਵੀ ਤਿੰਨੋਂ ਦੋਸਤ ਨੇ, ਇਹਨਾਂ ਦਾ ਸਟਰਗਲ ਟਾਈਮ ਵੀ ਇਕੱਠਾ ਸੀ, ਇਹਨਾਂ ਦੇ ਗੁਰੂ ਵੀ ਇਕੱਠੇ ਸੀਗੇ, ਪਰ ਇਹਨਾਂ ਦੀ ਜੋ ਕੰਮ ਹੈ, ਮੈਂ ਉਹਨਾਂ ਦਾ ਬਹੁਤ ਫੈਨ ਆ। ਅਸ਼ੋਕ ਟਾਂਗਰੀ ਜੀ ਨਾਲ ਮੇਰਾ ਹੁਣ ਸਬਬ ਬਣਿਆ ਪਹਿਲੀ ਵਾਰੀ ਕੰਮ ਕਰਨ ਦਾ, ਵੀ ਉਹਨਾਂ ਨੇ ਜਮਰੌਦ 'ਚ ਬਹੁਤ ਹੀ ਇੰਪੋਰਟੈਂਟ ਇੱਕ ਕਰੈਕਟਰ ਉਹਨਾਂ ਨੇ ਵੀ ਕੀਤਾ। ਔਰ ਆਸ਼ੀਸ਼ ਦੁੱਗਲ ਜੀ ਔਰ ਸਰਦਾਰ ਸੋਹੀ ਜੀ, ਉਹਨਾਂ ਨਾਲ ਮੈਂ 2-2 3-3 ਫਿਲਮਾਂ ਕਰ ਚੁੱਕਾ। ਮਤਲਬ ਉਹ ਮੇਰੀ ਖੁਸ਼ਕਿਸਮਤੀ, ਮੈਨੂੰ ਉਹਨਾਂ ਕੋਲ ਸਿੱਖਣ ਨੂੰ ਬਹੁਤ ਮਿਲਿਆ। ਤੇ ਟਾਂਗਰੀ ਜੀ ਕੋਲੋਂ ਐਤਕੀ ਵਾਕਈ ਕਾਫੀ ਕੁਝ ਮੈਨੂੰ ਵਾਕਈ ਉਹਨਾਂ ਕੋਲੋਂ ਵੀ ਸਿੱਖਣ ਨੂੰ ਮਿਲਿਆ। ਸੋ ਇਹ ਮੇਰੇ ਫੇਵਰੇਟ ਨੇ। ਵੈਰੀ ਗੁੱਡ, ਨਾਈਸ ਜੀ, ਬਹੁਤ ਚੰਗੀ ਗੱਲ ਆ। ਸੋ ਚੰਗੇ ਕਲਾਕਾਰ। ਸੋ ਮੈਂ ਇੱਕ ਚੀਜ਼ ਨੋਟ ਕੀਤੀ ਹੈ ਵੀ ਕੋਈ ਵੀ ਜਿੱਦਾਂ ਸਰਦਾਰ ਸੋਹੀ ਹੋਣੀ ਤਾਂ ਹੁਣ ਚਲੋ ਕਾਫੀ ਫੇਮਸ ਜਿਹੜੇ ਉਹ ਪਿਛਲੇ ਚਿਰ ਤੋਂ ਜਿਹੜੇ ਹੋਏ ਆ, ਪਰ ਇਹ ਵੀ ਤੁਸੀਂ ਉਹਨਾਂ ਕਲਾਕਾਰਾਂ ਦੇ ਨਾਮ ਲਏ ਜਿਹੜੇ ਐਕਚੁਅਲ 'ਚ ਥੀਏਟਰ ਦੇ ਨਾਲ ਜਿਹੜੇ ਕਿਤੇ ਨਾ ਕਿਤੇ ਜਿਹੜੇ ਉਹ ਜੁੜੇ ਹੈਗੇ ਆ। ਕਿਹੜੇ ਕਲਾਕਾਰ ਦੇ ਨਾਲ ਇੱਛਾ ਹੈਗੀ ਹੈ ਯਾਰ ਮੈਂ ਇਹਦੇ ਨਾਲ ਕਰਾਂ ਐਜ਼ ਏ ਡਾਇਰੈਕਟਰ? ਜਦੋਂ ਤੁਸੀਂ ਸਾਰਿਆਂ ਨੂੰ ਦੇਖਦੇ ਆ ਯਾਰ ਵੀ ਮੈਂ ਹੁਣ ਇਹਦੇ ਨਾਲ ਇੱਕ ਮੂਵੀ ਚਾਹੇ ਸ਼ਾਰਟ ਹੋਵੇ ਜਾਂ ਜਿੱਦਾਂ ਵੀ ਉਹ ਬਣਾਓ। ਰਾਣੇ ਰਣਬੀਰ ਵਾਲੀ ਮੂਵੀ ਬਹੁਤ ਵਧੀਆ ਸੀਗੀ, ਜਿਹੜੀ ਡਾਟਰ ਆਫ ਬੈਨ ਜਿਹੜੀ ਆ, ਬਹੁਤ ਸੋਹਣੀ ਜਿਹੜੀ ਉਹ ਮੂਵੀ ਸੀਗੀ। ਸੋ ਇਦਾਂ ਹੀ ਕੋਈ ਹੋਵੇ ਵੀ ਤੁਹਾਡੇ ਵੀ ਕਿਹੜੇ ਕਲਾਕਾਰ ਦੇ ਨਾਲ ਤੁਸੀਂ ਕੰਮ ਕਰਨਾ ਚਾਹੁੰਦੇ? ਬੜਾ ਔਖਾ ਕੁਐਸਚਨ ਹੈ ਜੀ, ਕਿਉਂਕਿ ਪਰ ਇਹ ਹੈ ਕਿ ਮੇਰੀ ਇੱਛਾ ਤਾਂ ਇਹੀ ਵੀ ਜਿਹਦੇ ਨਾਲ ਵੀ ਕੰਮ ਕਰਾਂ ਉਹ ਐਕਟਰ ਹੋਣ, ਉਹ ਐਕਟਰ ਹੋਣ, ਗੋਡ ਗਿਫਟਿਡ ਹੋਣ, ਭਾਵੇਂ ਰੰਗਕਰਮੀ ਹੋਣ, ਥੀਏਟਰ ਬੈਕਗ੍ਰਾਉਂਡ ਦੇ ਹੋਣ, ਪਰ ਉਹ ਐਕਟਰ ਹੋਣ। ਸੋ ਮਜ਼ਾ ਤਾਂ ਹੀ ਆ, ਤਾਂ ਹੀ ਅਸੀਂ ਡਾਇਰੈਕਟਰ ਨੂੰ ਵੀ ਕੰਮ ਕਰਾ ਕੇ ਤਾਂ ਹੀ ਉਹ ਮਜ਼ਾ ਆਉਂਦਾ ਵੀ ਜੋ ਅਸੀਂ ਚਾਹੁੰਦੇ ਹਾਂ ਉਹਦੇ ਤੋਂ ਡਬਲ ਰਿਜ਼ਲਟ ਦੇਣ, ਫਿਰ ਮਜ਼ਾ ਆਉਂਦਾ। ਸੋ ਨਾਮ ਨਹੀਂ ਲੈਣਾ ਚਾਹੁੰਦੇ ਤੁਸੀਂ? ਔਖਾ ਹੈ ਇਦਾਂ ਦਾ, ਬਹੁਤ ਕਾਫੀ ਔਖਾ ਕੰਮ ਹੈ ਇਦਾਂ ਦਾ ਜੀ। ਚਲੋ ਕੋਈ ਨਹੀਂ, ਚਲੋ ਇਹ ਗੁੱਜਾ ਭੇਜ ਦੀ ਸਹੀ, ਜਿਹਨਾਂ ਨੂੰ ਵੀ ਮੌਕਾ ਮਿਲਦਾ ਇਹਦਾ ਮਤਲਬ ਆ ਵੀ ਫਿਰ ਭਾਈ ਤੁਸੀਂ ਇਹਨਾਂ ਦੇ ਨਾਲ ਜਿਹੜਾ ਕੰਮ ਕਰ ਰਹੇ ਹੋ ਬਹੁਤ ਵਧੀਆ, ਜਿਹੜਾ ਕਲਾਕਾਰ ਨੂੰ ਸੋਚ ਕੇ ਤੁਹਾਡੇ ਨਾਲ ਜਿਹੜਾ ਉਹ ਕੰਮ ਕਰ ਰਹੇ ਆ। ਸੋ ਜਮਰੌਦ ਦੇ ਵਿੱਚ ਕੌਣ ਸਟਾਰਿੰਗ ਨੇ? ਜਮਰੌਦ ਦੇ ਵਿੱਚ ਜੀ ਹੁਣ ਤੁਸੀਂ ਗਿਣੀ ਜਾਓ ਜੀ, ਥੀਏਟਰ ਬੈਕਗ੍ਰਾਉਂਡ ਵਾਲੇ ਹੀ ਆ। ਮੈਂ ਜਿਸ ਤਰ੍ਹਾਂ ਕਿਹਾ ਸੀ, ਕਿਉਂਕਿ ਜਿੱਦਾਂ ਦੀ ਕਹਾਣੀ ਹੈ ਨਾ ਜੀ, ਮਤਲਬ ਇਨਸਾਫ ਨਹੀਂ ਜੇ ਅਸੀਂ ਚਾਹੁੰਦੇ ਸੀ, ਇਨਸਾਫ ਚਾਹੀਦਾ ਹੈ। ਹਾਂ, ਕਹਾਣੀ ਨਾਲ ਇਨਸਾਫ ਸਭ ਤੋਂ ਇੰਪੋਰਟੈਂਟ ਸੀ ਸਾਡੇ ਲਈ, ਟੀਮ ਲਈ। ਜੇ ਅਸੀਂ ਚਾਹੁੰਦੇ ਤਾਂ ਪ੍ਰੋਡਿਊਸਰਸ ਵੱਲੋਂ ਕੋਈ ਸਾਨੂੰ ਰੋਕ ਨਹੀਂ ਸੀ। ਅਸੀਂ ਅੱਜ ਦੇ ਜਿਹਨੂੰ ਕਹਿੰਦੇ ਆ ਕਿ ਇਹ ਐਕਟਰ ਚੱਲ ਰਹੇ ਨੇ ਜੀ, ਜਾਂ ਸਿੰਗਰ ਐਕਟਰ ਚੱਲ ਰਹੇ ਨੇ, ਇਹਨਾਂ ਨੂੰ ਲਓ ਤਾਂ ਫਿਲਮ ਚੱਲੂਗੀ ਤਾਂ ਲੋਕ ਥੀਏਟਰ ਤੱਕ ਆਉਣਗੇ, ਅਸੀਂ ਉਹ ਵੀ ਕਰ ਸਕਦੇ ਸੀ। ਪਰ ਉਹ ਕੌਨਸ਼ੀਅਸ ਨੇ ਅਲਾਉ ਨਹੀਂ ਕੀਤਾ ਕਿ ਨਹੀਂ ਯਾਰ, ਕਿਤੇ ਨਾ ਕਿਤੇ ਉਹ ਬਹੁਤ ਸੋਹਣੇ ਐਕਟਰ ਨੇ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿ ਰਿਹਾ, ਸਾਰੇ ਅੱਛੇ ਨੇ, ਪਰ ਜੋ ਕਹਾਣੀ ਦੀ ਡਿਮਾਂਡ ਸੀ ਉਹਦੇ ਹਿਸਾਬ ਨਾਲ ਜੀ ਮੈਨੂੰ ਫਿਰ ਬੈਕਗ੍ਰਾਉਂਡ ਥੀਏਟਰ ਵਾਲੇ ਚਾਹੀਦੇ ਸੀ। ਸੋ ਉਹਦੇ 'ਚ ਸਰਦਾਰ ਸੋਹੀ ਜੀ, ਆਸ਼ੀਸ਼ ਦੁੱਗਲ ਜੀ, ਅਸ਼ੋਕ ਟਾਂਗਰੀ ਜੀ, ਕੁਲਜਿੰਦਰ ਸਿੱਧੂ ਭਾਜੀ, ਜਤਿੰਦਰ ਕੌਰ ਜੀ ਸਾਡੇ ਦੂਰਦਰਸ਼ਨ ਦੇ ਪੁਰਾਣੇ, ਔਰ ਕੁਲ ਸਿੱਧੂ ਬਹੁਤ ਅੱਛੇ ਆਰਟਿਸਟ ਹੈ, ਗੁਰਿੰਦਰ ਮਕਨਾ ਨੈਸ਼ਨਲ ਅਵਾਰਡ ਵਿਨਿੰਗ ਆਰਟਿਸਟ ਨੇ ਸਾਡੇ ਕੋਲ, ਹਰਵਿੰਦਰ ਕੌਰ ਬੱਬਲੀ, ਜੋਤ ਗਰੇਵਾਲ, ਜੋਤ ਅਰੋੜਾ, ਹੈ ਨਾ, ਮਨਪ੍ਰੀਤ ਦਿਓਲ, ਔਰ ਕਾਫੀ ਨੇ, ਮੈਂ ਸ਼ਾਇਦ ਕਈਆਂ ਦਾ ਨਾਮ ਵੀ ਮੈਂ ਸ਼ਾਇਦ ਭੁੱਲ ਗਿਆ ਹਾਂ, ਬਟ ਸਾਰੇ ਦੇ ਸਾਰੇ ਥੀਏਟਰ ਬੈਕਗ੍ਰਾਉਂਡ ਵਾਲੇ NSD ਪਾਸ ਆਊਟ ਨੇ, ਇੰਡੀਅਨ ਥੀਏਟਰ ਆਫ ਡਰਾਮਾ ਦੇ ਸਟੂਡੈਂਟਸ ਨੇ। ਸੋ ਪੂਰੀ ਪ੍ਰੋਫੈਸ਼ਨਲਸ ਦੀ ਟੀਮ ਹੈ। ਮਤਲਬ ਜੋ ਤੁਸੀਂ ਕੰਮ ਦੇਖੋਗੇ ਤੁਹਾਨੂੰ ਆਪ ਹੀ ਤੁਸੀਂ ਡਿਫਰੈਂਸ ਦੇਖ ਲੋਗੇ ਕੰਪੈਰੀਜ਼ਨ ਜੇ ਕਰੋਗੇ ਕਿਸੇ ਫਿਲਮ ਨਾਲ ਤਾਂ। ਸੋ ਨਵਜੇਸ਼ਨ ਜੀ, ਜਦੋਂ ਤੁਸੀਂ ਐਜ਼ ਅ ਡਾਇਰੈਕਟਰ ਜਾਂ ਐਜ਼ ਅ ਦਰਸ਼ਕ ਜਦੋਂ ਦੇਖਦੇ ਆ, ਬਹੁਤ ਸਾਰੀਆਂ ਮੂਵੀਜ਼ ਨੂੰ ਫੀਚਰ ਫਿਲਮਸ ਨੂੰ ਰੈਕਗਨਾਈਜੇਸ਼ਨ ਨਹੀਂ ਮਿਲਦੀ, ਜਿਹੜੀ ਹੁੰਦੀਆਂ ਵੀ ਚੰਗੀਆਂ ਨੇ ਪਰ ਰਹਿ ਜਾਂਦੀਆਂ, ਜਿੱਦਾਂ ਤੁਸੀਂ ਕਿਹਾ ਵੀ ਕੋਈ ਨਾਮੀ ਕਲਾਕਾਰ ਨਾ ਹੋਣ ਦੇ ਨਾਲ, ਉਦੋਂ ਫਿਰ ਦਿਲ ਟੁੱਟਦਾ? ਹਾਂਜੀ, ਕਈ ਫਿਲਮਾਂ ਪਿੱਛੇ ਜੇ ਆਈਆਂ, ਉਹਨਾਂ ਦਾ ਕੰਟੈਂਟ ਬਹੁਤ ਵਧੀਆ ਸੀ, ਸਬਜੈਕਟ ਬਹੁਤ ਅੱਛੇ ਸੀ। ਇਹ 'ਚ ਮੈਂ ਪੰਜਾਬੀ ਦਰਸ਼ਕਾਂ ਦਾ ਵੀ ਥੋੜਾ ਜਿਹਾ ਕਸੂਰਵਾਰ ਉਹਨਾਂ ਨੂੰ ਠਹਿਰਾਊਂਗਾ ਵੀ ਉਹ ਇਦਾਂ ਦੀ ਫਿਲਮਾਂ ਨੂੰ ਕਿਉਂ ਨਹੀਂ ਰਿਸਪੌਂਸ ਦਿੰਦੇ। ਜਿਸ ਤਰ੍ਹਾਂ ਪਿੱਛੇ ਜੇ ਇੱਕ ਬਿਨੂ ਭਾਜੀ ਦੀ ਵੀ ਪਿਕਚਰ ਆਈ ਸੀ, ਬਹੁਤ ਵਧੀਆ ਸੀ, ਬਿਨੂ ਢਿੱਲੋਂ ਜੀ ਦੀ, ਉਹਨੂੰ ਰਿਸਪੌਂਸ ਨਹੀਂ ਮਿਲਿਆ, ਪਰ ਉਹ ਫਿਲਮ ਕੰਟੈਂਟ ਬਹੁਤ ਵਧੀਆ ਸੀ। ਗੁਰਪ੍ਰੀਤ ਘੁੱਗੀ ਭਾਜੀ ਦੀ ਇੱਕ ਫਿਲਮ ਆਈ ਸੀ ਬਹੁਤ ਸੋਹਣੀ, ਉਹ 'ਚ ਉਹ ਵੀ ਸਬਜੈਕਟ ਆਫ ਬੀਟ ਸੀ, ਉਹਨੂੰ ਵੀ ਰਿਸਪੌਂਸ ਨਹੀਂ ਮਿਲਿਆ। ਉਹ ਫਿਰ ਜਦੋਂ ਇਦਾਂ ਦਾ ਹੁੰਦਾ ਫਿਰ ਪ੍ਰੋਡਿਊਸਰ ਕਹਿੰਦੇ ਕਿ ਛੱਡੋ ਕੀ ਕਰਨੀ, ਇਹੋ ਜਿਹੀ ਕੋਈ ਫਿਲਮ ਬਣਾ ਕੇ ਕਾਮੇਡੀ ਵਾਲੀ। ਹਾਂਜੀ, ਸੋ ਮਤਲਬ ਰਿਕੁਐਸਟ ਹੈ ਪੰਜਾਬੀ ਦਰਸ਼ਕਾਂ ਨੂੰ ਇਹ ਕਿ ਤੁਸੀਂ ਹਰ ਫਿਲਮ ਨੂੰ ਰਿਸਪੌਂਸ ਦਿਆ ਕਰੋ। ਬਜਟ ਠੀਕ ਹੈ, ਹਰ ਇੱਕ ਦਾ ਆਪੋ ਆਪਣਾ ਹੁੰਦਾ ਵੀ ਅਸੀਂ ਇੰਨੀ
ਮਹੀਨੇ 'ਚ ਇੰਨੀਆਂ ਫਿਲਮਾਂ ਵੇਖ ਸਕਦੇ ਹਾਂ, ਉਹ ਵੀ ਚੀਜ਼ ਹੁੰਦੀ ਆ। ਬਟ ਜਿੱਥੇ ਲੱਗਦਾ ਕਿ ਇਹ ਕੋਈ ਸੈਂਸਿਬਲ ਚੀਜ਼ ਆ ਰਹੀ ਆ, ਉਹਨੂੰ ਰਿਸਪੌਂਸ ਜ਼ਰੂਰ ਦਿਆ ਕਰੋ। ਹਾਂਜੀ, ਨਹੀਂ ਇਹ ਬਹੁਤ ਜ਼ਰੂਰੀ ਆ। ਦਰਸ਼ਕ ਦੇਖੋ ਉਹਨਾਂ ਦੀ ਕਚਹਿਰੀ ਦੇ ਵਿੱਚ ਹੀ ਪਾਸ ਜਿਹੜੀ ਉਹ ਕਰਾਉਣੀ ਆ। ਹਾਂਜੀ, ਸੋ ਇਦਾਂ ਆ। ਸੋ ਜਦੋਂ ਡਾਇਰੈਕਟਰ ਕੋਈ ਮੂਵੀ ਡਾਇਰੈਕਟ ਕਰਦਾ ਆ, ਕੀ ਇਦਾਂ ਵੀ ਹੁੰਦਾ ਵੀ ਉਹ ਸੋਚਦਾ ਵੀ ਯਾਰ ਨਹੀਂ ਇਹ ਮੂਵੀ ਆਈ ਡੋਂਟ ਕੇਅਰ ਵੀ ਦੂਜਿਆਂ ਨੂੰ ਕੋਈ ਕਿਸੇ ਨੂੰ ਪਸੰਦ ਆਵੇ ਨਾ ਆਵੇ, ਮੈਂ ਤਾਂ ਇਹ ਬਣਾਉਣੀ ਹੀ ਬਣਾਉਣੀ ਆ। ਹਾਂਜੀ ਹੁੰਦਾ ਕਈ ਵਾਰੀ, ਕਿਉਂਕਿ ਉਹ ਕਹਾਣੀ ਤੁਹਾਨੂੰ ਖੁਦ ਨੂੰ ਇੰਨੀ ਅਪੀਲ ਕੀਤੀ ਹੁੰਦੀ ਹੈ ਕਿ ਲੱਗਦਾ ਕਿ ਯਾਰ ਇੱਕ ਰੀਝ ਹੁੰਦੀ ਹੈ ਵੀ ਨਹੀਂ ਯਾਰ ਇਹਦੇ ਤੇ ਤਾਂ ਬਣਾਣੀ ਜੋ ਮਰਜ਼ੀ ਹੋ ਜਾਏ, ਕੋਈ ਗੱਲ ਨਹੀਂ, ਨਾ ਕੋਈ ਮੰਗੇ ਤੇ ਮੰਨੇ ਜਾਂ ਨਾ ਮੰਨੇ ਕੋਈ ਇਸ਼ੂ ਨਹੀਂ। ਸੋ ਇਦਾਂ ਦੀ ਆਂਦੀਆਂ ਨੇ, ਆਪਾਂ ਨੌਬਤ ਕਹਿ ਲਈਏ ਜਾਂ ਇਦਾਂ ਦੇ ਚਾਂਸ ਆਉਂਦੇ ਨੇ ਕਿ ਅਸੀਂ ਕਰਦੇ ਹਾਂ। ਸੋ ਮੇਰੇ ਕੋਲ ਕਈ ਕਹਾਣੀਆਂ ਪਈਆਂ ਨੇ ਜਿਨ੍ਹਾਂ ਦੇ ਉੱਤੇ ਮੈਂ ਕਰਨੀ ਚਾਹ ਰਿਹਾ, ਤੇ ਮੈਨੂੰ ਲੱਗਦਾ ਕਿ ਉਹ ਤੁਹਾਡੇ ਵੱਲੇ ਗੱਲ ਠੀਕ ਹੈ ਕਿ ਮੈਂ ਕਰੂੰਗਾ ਜ਼ਰੂਰ, ਰਿਸਪੌਂਸ ਜਿੱਦਾਂ ਦਾ ਮਰਜ਼ੀ ਆਵੇ, ਪਰ ਮੈਨੂੰ ਸੈਟੀਸਫੈਕਸ਼ਨ ਹੋਏਗੀ, ਮੇਰੀ ਰੂਹ ਨੂੰ ਤਸੱਲੀ ਮਿਲੇਗੀ ਕਿ ਹਾਂ ਮੈਂ ਆਹ ਫਿਲਮ ਬਣਾ ਦਿੱਤੀ, ਮੇਰੀ ਰੀਝ ਸੀ ਮੈਂ ਇਸ ਕਹਾਣੀ ਦਾ ਮੈਂ ਬਣਾ ਦਿੱਤੀ। ਸੋ ਜਦੋਂ ਐਜ਼ ਏ ਆਰਟਿਸਟ ਤੁਸੀਂ ਜਿੱਦਾਂ ਇਹ ਹੈਗੇ ਆ, ਇਹ ਬੈਲੈਂਸ ਕਿੱਦਾਂ ਬਣਾਉਣਾ ਪੈਂਦਾ ਹੈ ਵੀ ਆਪਣੀ ਰੀਝ ਪੂਰੀ ਕਰਾਂ ਕਿ ਭਾਈ ਰੋਟੀ ਫੁਲਕਾ ਵੀ ਚਲਾਉਣਾ ਆ? ਹਾਂਜੀ, ਨਹੀਂ ਬਿਲਕੁਲ, ਦੇਖੋ ਕਈ ਵਾਰੀ ਹੁੰਦਾ ਹੈ ਕਿ ਅਸੀਂ ਤੁਹਾਡੀ ਗੱਲ ਠੀਕ ਹੈ ਕਿ ਕਿਚਨ ਰਨ ਕਰਨ ਲਈ ਪੈਸੇ ਤਾਂ ਚਾਹੀਦੇ ਆ ਹਨਾ। ਸੋ ਕਈ ਵਾਰੀ ਹਾਲਾਤ ਵੀ ਇਦਾਂ ਦੇ ਬਣ ਜਾਂਦੇ ਆ ਵੀ ਸਾਨੂੰ ਕਰਨਾ ਪੈਂਦਾ ਵੀ ਚੱਲ ਯਾਰ ਕੋਈ ਨਹੀਂ, ਹੁਣ ਬਥੇਰਾ ਕਰ ਲਿਆ, ਚੱਲ ਥੋੜੇ ਪੈਸੇ ਵੀ ਬਣਾ ਲਓ। ਹਰ ਬੰਦਾ ਉਹ ਆਪਣਾ ਟਾਈਮ ਕੈਸ਼ ਕਰਦਾ ਜੀ। ਮੈਂ ਕਈ ਚੀਜ਼ਾਂ ਬਣਾਈਆਂ ਵੀ ਨੇ ਇਦਾਂ ਦੀਆਂ, ਪਰ ਮੈਂ ਉਹਨਾਂ 'ਚ ਫਿਰ ਆਪਣਾ ਨਾਮ ਨਹੀਂ ਦਿੱਤਾ। ਅੱਛਾ ਜੀ। ਪੈਸਿਆਂ ਦੀ ਲੋੜ ਪੈਂਦੀ, ਕਿਹਨੂੰ ਨਹੀਂ ਪੈਂਦੀ, ਮੈਂ ਵੀ ਕੀਤਾ, ਬਟ ਉਹ ਮੈਨੂੰ ਲੱਗਦਾ ਸੀ ਕਿਤੇ ਨਾ ਕਿਤੇ ਮੈਂ ਚੀਜ਼ ਮਾੜੀ ਨਹੀਂ ਸੀ। ਇਹ ਨਹੀਂ ਕਿ ਬਹੁਤ ਕੋਈ ਮੈਂ ਆਪਣੇ ਲੈਵਲ ਤੋਂ ਗਿਰ ਕੇ ਚੀਜ਼ ਬਣਾਈ ਜਾਂ ਹਲਕੀ, ਪਰ ਉਹ ਮੈਨੂੰ ਕਿਤੇ ਨਾ ਕਿਤੇ ਮੇਰੇ ਟੇਸਟ ਦੀ ਨਹੀਂ ਸੀ। ਬਟ ਮੈਨੂੰ ਕਈ ਵਾਰੀ ਬੰਦਾ ਕਹਿੰਦਾ ਯਾਰ ਇਹ ਚੀਜ਼ ਨਾਲ ਨਾ ਹੀ ਜੁੜੇ ਤੇ ਚੰਗਾ ਹੈ। ਨਹੀਂ ਇਦਾਂ ਦੀ ਕੰਟਰੋਵਰਸ਼ੀਅਲ ਕੰਮ ਵੀ ਨਹੀਂ। ਹਾਂਜੀ, ਪਰ ਕਈ ਵਾਰੀ ਐਸੇ ਰੈਫਰੈਂਸ ਨਾਲ ਆ ਜਾਂਦੇ ਸੀ, ਭਾਜੀ ਤੁਹਾਡੇ ਕੋਲੋਂ ਕਰਵਾਣੀ ਆ, ਤੁਸੀਂ ਕਰ ਦਿਓ। ਮੈਂ ਕਹਿੰਦਾ ਯਾਰ ਮੇਰਾ ਇਦਾਂ ਦਾ ਨਹੀਂ ਹੈ ਟੇਸਟ, ਮੈਂ ਨਹੀਂ ਕਰਨਾ ਚਾਹੁੰਦਾ। ਨਹੀਂ ਭਾਜੀ ਦੇਖ ਲਓ, ਅਸੀਂ ਉਹਨਾਂ ਕੋਲੋਂ ਕਰਵਾਇਆ, ਤੁਸੀਂ ਕਰ ਦਿਓ। ਫਿਰ ਮੈਂ ਕਹਿੰਦਾ ਚਲੋ ਠੀਕ ਹੈ, ਜੋ ਮੇਰੀ ਫੀਸ ਆ ਤੁਸੀਂ ਦੇ ਦਿਓ, ਪਰ ਇਹ 'ਚ ਮੇਰਾ ਨਾਮ ਨਹੀਂ ਦਊਗਾ। ਮੇਰੀ ਇੱਕੋ ਸ਼ਰਤ ਹੈ, ਮੈਂ ਆਪਣਾ ਐਜ਼ ਅ ਡਾਇਰੈਕਟਰ ਨਾਮ ਨਹੀਂ, ਕਿਸੇ ਦਾ ਦੇ ਦਿਓ, ਕੋਈ ਚੱਕਰ ਨਹੀਂ, ਮੈਨੂੰ ਕੋਈ ਆਬਜੈਕਸ਼ਨ ਨਹੀਂ। ਤੁਹਾਨੂੰ ਤਸੱਲੀ ਹੋਏਗੀ ਕਿ ਮੈਂ ਸ਼ੂਟ ਕਰਤੀ, ਡਾਇਰੈਕਟ ਕਰਤੀ, ਮੈਨੂੰ ਹੋਏਗਾ ਕਿ ਮੈਂ ਆਪਣਾ ਨਾਮ ਨਹੀਂ ਦਿੱਤਾ, ਪਰ ਚੀਜ਼ ਚੰਗੀ ਬਣਾ ਕੇ ਦੇਵਾਂਗੇ। ਸੋ ਇਦਾਂ ਕਰ ਰਹੇ ਮੈਂ ਕਿਤੇ ਕਈ ਕੰਮ ਕੀਤੇ ਮੈਂ ਇਦਾਂ ਦੇ। ਸੋ ਤੁਸੀਂ ਜਰਮਨ ਦੇ ਵੀ ਇੱਕ ਮੂਵੀ ਦੇ ਲਈ ਕ੍ਰੀਏਟਿਵ ਡਾਇਰੈਕਟਰ ਰਹੇ ਆ ਤੁਸੀਂ, ਉੱਥੋਂ ਦੀ ਪ੍ਰੋਡਕਸ਼ਨ, ਉੱਥੋਂ ਦਾ ਜਦੋਂ ਤੁਸੀਂ ਦੇਖਦੇ ਆ ਤੇ ਫਿਰ ਆਪਣੇ ਵਾਲਾ ਜਿਹੜਾ ਆ ਉਹ ਤੁਸੀਂ ਜਿਹੜਾ ਉਹ ਦੇਖਦੇ ਆ, ਕਿਹੜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਵੀ ਜਦੋਂ ਤੁਸੀਂ ਅਜਿਹੀਆਂ ਥਾਵਾਂ ਦੇ ਉੱਤੇ ਕੰਮ ਕਰਕੇ ਵੀ ਕਹਿੰਦੇ ਯਾਰ ਨਹੀਂ ਆਪਾਂ ਇਹਨੂੰ ਆਪਣੀ ਇੰਡਸਟਰੀ 'ਚ ਲੈ ਕੇ ਜਾਈਏ ਇਹ ਚੀਜ਼ ਨੂੰ? ਉਹ ਜਿਸ ਤਰ੍ਹਾਂ ਮੈਂ ਜਰਮਨੀ ਦੇ ਵਿੱਚ ਮਿਊਨਿਕ 'ਚ ਕੀਤੀ ਸੀ, ਉਹਦਾ ਨਾਮ ਸੀਗਾ ਬ੍ਰੇਨ ਵਾਸ਼। ਜਰਮਨ ਮੂਵੀ ਸੀ। ਮਤਲਬ ਉਹੀ ਗੱਲ ਆ ਗਈ ਨਾ ਕਿ ਉਹ ਜਿਹੜੇ ਵਰਲਡ ਸਿਨੇਮਾ ਨਾ ਬਹੁਤ ਜ਼ਿਆਦਾ ਐਡਵਾਂਸ ਹੈ, ਬਹੁਤ ਅੱਗੇ ਦੀਆਂ ਗੱਲਾਂ ਨੇ। ਸਾਡੇ ਪੰਜਾਬੀ ਸਿਨੇਮਾ ਵਾਲੇ ਮਤਲਬ ਨਿਕਲਦੇ ਨਹੀਂ, ਆਪਾਂ ਖੂਹ ਦੇ ਡੱਡੂ ਕਹਿ ਸਕਦੇ ਹਾਂ। ਉਹ ਸਿਰਫ ਉਹਨਾਂ ਦਾ ਇੰਨਾ ਕੁ ਹੁੰਦਾ ਕਿ ਆ ਫਿਲਮ ਬਣਾਈ, ਇੰਨੇ ਕਰੋੜ ਆਪਣੀ ਫੀਸ ਲਈ, ਇੰਨੇ ਲੱਖ ਫੀਸ ਲਈ, ਫਿਲਮ ਬਣਾਈ, ਪ੍ਰੋਡਿਊਸਰ ਨੂੰ ਦੇਤੀ, ਥੀਏਟਰ 'ਚ ਗਈ, ਚੱਲੀ ਨਹੀਂ ਚੱਲੀ, ਕੰਮ ਖਤਮ, ਦੈਟਸ ਇਟ। ਉਹ ਪੰਜਾਬੀ ਸਿਨੇਮੇ ਦੇ ਉਸ ਗੇਟ 'ਚੋਂ ਬਾਹਰ ਨਿਕਲ ਕੇ ਵਰਲਡ ਸਿਨੇਮੇ ਵੱਲ ਕਦੀ ਜਾਂਦੇ ਹੀ ਨਹੀਂ। ਉਹ ਤਾਂ ਜਾਇਆ ਜਾਊਗਾ ਜੇ ਤੁਸੀਂ ਫਿਲਮ ਫੈਸਟੀਵਲਸ ਅਟੈਂਡ ਕਰੋ ਜਾਂ ਵੱਡੇ ਵੱਡੇ ਫੈਸਟੀਵਲਾਂ 'ਚ ਫਿਲਮਾਂ ਭੇਜੋ। ਉੱਥੇ ਜਾ ਕੇ ਪਤਾ ਲੱਗਦਾ ਕਿ ਵਰਲਡ ਸਿਨੇਮਾ ਕਿੰਨਾ ਵੱਡਾ, ਔਰ ਅਸੀਂ ਤਾਂ ਬਹੁਤ ਛੋਟੇ ਜਿਹੇ ਹਾਂ, ਅਸੀਂ ਤਾਂ ਕੁਝ ਵੀ ਨਹੀਂ ਉਹਨਾਂ ਸਾਹਮਣੇ। ਜਿੰਨੀ ਕਈ ਬਹੁਤ ਛੋਟੀ ਕੰਟਰੀਜ਼ ਆ, ਪਰ ਉਹਨਾਂ ਦਾ ਸਿਨੇਮਾ ਇੰਨਾ ਸਟਰੋਂਗ ਹੈ ਵੀ ਅਸੀਂ ਤਾਂ ਉਹਨਾਂ ਸਾਹਮਣੇ ਕੁਝ ਵੀ ਨਹੀਂ ਆ। ਸੋ ਉਹ ਚੀਜ਼ਾਂ, ਉਹਨਾਂ ਦੀਆਂ ਟੈਕਨੋਲੋਜੀਜ਼, ਉਹਨਾਂ ਦੇ ਸਟੋਰੀ ਆਈਡੀਆਜ਼, ਉਹਨਾਂ ਦੀ ਮੇਕਿੰਗ ਇੰਨੀ ਕੁ ਜ਼ਬਰਦਸਤ ਹੁੰਦੀ ਹੈ ਵੀ ਸਵਾਦ ਆ ਜਾਂਦਾ। ਸੋ ਮੈਂ ਤਾਂ ਜ਼ਰੂਰ ਅਡੋਪਟ ਕਰਦਾ ਉਹਨਾਂ ਚੀਜ਼ਾਂ ਨੂੰ। ਮੇਰੀਆਂ ਕਈ ਫਿਲਮਾਂ ਦੇ ਕਈ ਸੀਨਸ ਐਸੇ ਆ ਜਿਹੜੇ ਮੈਂ ਵਰਲਡ ਸਿਨੇਮਾ ਦੇ ਵਿੱਚੋਂ ਦੇਖ ਕੇ, ਮੈਂ ਫਿਲਮ ਫੈਸਟੀਵਲਸ ਬਹੁਤ ਅਟੈਂਡ ਕਰਦਾ ਹਾਂ ਨਾ, ਮੈਂ ਦੁਨੀਆ ਭਰ 'ਚ ਜਾਂਦਾ, ਮੈਨੂੰ ਜਿੱਥੇ ਵਧੀਆ ਲੱਗਦਾ ਮੈਂ ਕਿਤੇ ਨਾ ਕਿਤੇ ਨੋਟ ਕਰਦਾ ਯਾਰ ਆਹ ਚੀਜ਼ ਬਹੁਤ ਹੈ, ਕਦੀ ਕੋਈ ਕਹਾਣੀ 'ਚ ਇਦਾਂ ਦੀ ਲੋੜ ਪਈ ਤੇ ਕੁਝ ਇਦਾਂ ਦਾ ਸ਼ੂਟ ਕਰੂੰਗਾ। ਸੋ ਮੇਰੀ ਕਈ ਮੂਵੀਜ਼ ਦੇ ਵਿੱਚ ਕਈ ਸੀਨ ਮੈਂ ਤੁਹਾਨੂੰ ਗਿਣਾ ਸਕਦਾ ਜਿਹੜੇ ਬਹੁਤ ਇੰਟਰਨੈਸ਼ਨਲ ਲੈਵਲ ਦੀਆਂ ਵੱਡੀਆਂ ਫਿਲਮਾਂ ਤੋਂ ਔਰ ਅੱਛੇ ਮੇਕਰਾਂ ਦੀਆਂ ਟੈਕਨੀਕਸ, ਔਰ ਮੈਂ ਉਹਨਾਂ ਤੋਂ ਇਨਸਪਾਇਰ ਹੋ ਕੇ ਉਹ ਚੀਜ਼ਾਂ ਕੀਤੀਆਂ ਨੇ। ਜੀ ਜੀ ਬਿਲਕੁਲ, ਨਹੀਂ ਇਹ ਵਧੀਆ ਗੱਲ ਆ। ਦੇਖੋ ਦਰਸ਼ਕ ਨੂੰ ਵੀ, ਦੇਖਣ ਵਾਲੇ ਨੂੰ ਵੀ ਫਿਰ ਆਨੰਦ ਆਉਂਦਾ ਆ, ਨਜ਼ਾਰਾ ਜਿਹੜਾ ਉਸ ਦੇ ਵਿੱਚ ਆਉਂਦਾ ਆ ਵੀ ਇਹ ਨਵੀਆਂ ਚੀਜ਼ਾਂ ਵੀ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਜਿਹੜੀਆਂ ਮਿਲਣ। ਤੇ ਐਜ਼ ਏ ਡਾਇਰੈਕਟਰ, ਐਜ਼ ਏ ਆਰਟਿਸਟ ਇਸ ਪਾਸੇ ਵੱਲ ਨੂੰ ਇਹ ਜ਼ਰੂਰੀ ਆ ਵੀ ਲੋਕਾਂ ਨੂੰ ਕੁਝ ਨਵੀਂ ਚੀਜ਼ ਜਿਹੜੀ ਉਹ ਪਰੋਸੀ ਜਾਵੇ। ਸੋ ਆਪਣੀ ਜਿਹੜੀ ਗੱਲਬਾਤ ਆ ਨਵਤੇਜ ਸੰਧੂ ਹੁਣਾਂ ਦੇ ਨਾਲ ਚੱਲ ਰਹੀ, ਇਹਨਾਂ ਦੀ ਨਵੀਂ ਮੂਵੀ ਜਮਰੌਦ ਜਿਹੜੀ ਉਹ ਆ ਰਹੀ ਹੈ ਅਗਲੇ ਮਹੀਨੇ, ਤੁਸੀਂ ਕਹਿ ਰਹੇ ਆ 10 ਦਸੰਬਰ ਨੂੰ ਇਹ ਰਿਲੀਜ਼ ਜਿਹੜੀ ਉਹ ਹੋਣੀ ਆ। ਸੋ ਇਹ ਆਲ ਅਕ੍ਰੋਸ ਦਾ ਵਰਲਡ ਇਹ ਹਾਂਜੀ, ਮੈਂ ਇੱਥੇ ਤੁਹਾਨੂੰ ਦੱਸਣਾ ਚਾਹੂੰਗਾ ਕਿ ਅਸੀਂ
ਥੀਏਟਰ ਦੇ ਵਿੱਚ ਰਿਲੀਜ਼ ਨਹੀਂ ਕਰ ਰਹੇ। ਅੱਛਾ ਇਹ ਜੀ, ਡਾਇਰੈਕਟ ਟੂ ਡਿਜੀਟਲ ਆ ਰਹੀ ਹੈ, ਠੀਕ ਹੈ। ਓਨਲੀ ਆਊਟਸਾਈਡ? ਵਰਲਡ ਵਾਈਡ ਆ ਰਹੀ ਹੈ ਜੀ। OTT ਪਲੇਟਫਾਰਮ ਹੈ, ਜਿਸ ਤਰ੍ਹਾਂ ਆਪਣੇ ਚੱਲਦੇ ਨੇ ਵੱਡੇ ਨੈਟਫਲਿਕਸ ਠੀਕ ਹੈ, ਐਂਡ ਆਲ। ਹਾਂ। ਸੋ ਇਦਾਂ ਇੱਕ ਨਵਾਂ OTT ਆਇਆ ਬਹੁਤ ਵੱਡੇ ਲੈਵਲ ਦੇ ਉੱਤੇ, 7-8 ਮਹੀਨੇ ਪਹਿਲੇ ਦਾ ਲਾਂਚ ਹੋਇਆ, ਚੌਪਾਲ। ਹਾਂਜੀ ਜੀ ਜੀ। ਚੌਪਾਲ ਦੇ ਉੱਤੇ ਅਸੀਂ ਡਾਇਰੈਕਟ ਟੂ ਡਿਜੀਟਲ ਅਸੀਂ 10 ਦਸੰਬਰ ਨੂੰ ਰਿਲੀਜ਼ ਕਰ ਰਹੇ ਹਾਂ। ਇਹਦਾ ਵਰਲਡ ਪ੍ਰੀਮੀਅਰ ਹੋਣ ਜਾ ਰਿਹਾ, ਔਰ ਇੰਡੀਅਨ ਟਾਈਮ ਦੇ ਹਿਸਾਬ ਨਾਲ ਸ਼ਾਮੀ 6 ਵਜੇ ਚੌਪਾਲ ਐਪ ਤੁਸੀਂ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਤੋਂ ਵੀ ਔਰ ਐਪਲ ਸਟੋਰ ਤੋਂ ਵੀ, ਔਰ ਟੀਵੀ ਦੇ ਉੱਤੇ ਵੀ ਜਿਸ ਤਰ੍ਹਾਂ ਵੀ ਹੁੰਦਾ। ਉਹਨੂੰ ਸਬਸਕ੍ਰਾਈਬ ਕਰੋ ਔਰ ਜਮਰੌਦ ਦਾ ਇੰਜੋਏ ਕਰੋ। ਤੁਹਾਡੇ ਰਿਵਿਊਜ਼ ਦੀ ਵੇਟ ਰਹੇਗੀ। ਤੁਹਾਨੂੰ ਬਹੁਤ ਪ੍ਰਾਊਡ ਫੀਲ ਹੋਏਗਾ ਫਿਲਮ ਦੇਖ ਕੇ ਕਿ ਹਾਂ, ਸਾਡੇ ਪੰਜਾਬੀ ਸਿਨੇਮੇ 'ਚ ਇਦਾਂ ਦੀਆਂ ਫਿਲਮਾਂ ਵੀ ਹੈਗੀਆਂ। ਸੇ ਇਹਦਾ ਰਨਿੰਗ ਟਾਈਮ ਕੀ ਹੈਗਾ? ਇਹ ਤਕਰੀਬਨ 2.25 ਘੰਟੇ ਦੀ ਹੈ ਜੀ। 2.25 ਘੰਟੇ ਦੀ। ਸੋ ਓਵਰਆਲ ਕਿੰਨਾ ਸਮਾਂ ਲੱਗਾ ਇਸ 2.25 ਘੰਟੇ ਨੂੰ ਤਿਆਰ ਕਰਨ ਦੇ ਲਈ? ਜਿਹੜਾ ਇੰਡੀਆ ਦਾ ਸ਼ਡਿਊਲ ਸੀ ਪੰਜਾਬ ਦਾ, ਦੇਖੋ ਗੱਲ ਉਹੀ ਆ ਗਈ ਕਿ ਹੋਮਵਰਕ ਕੀਤਾ ਹੋਏ ਨਾ ਪ੍ਰੋਪਰ ਪ੍ਰੀ ਪ੍ਰੋਡਕਸ਼ਨ 'ਚ, ਤੇ ਸ਼ੂਟ ਦੇ ਟਾਈਮ ਤੁਹਾਡਾ ਟਾਈਮ ਬਹੁਤ ਬਚਦਾ, ਤਾਂ ਟਾਈਮ ਇਜ਼ ਮਨੀ। ਸੋ ਅਸੀਂ ਪੰਜਾਬ ਵਾਲਾ ਸ਼ਡਿਊਲ ਜਿਹੜਾ 19 ਦਿਨ 'ਚ ਕੰਪਲੀਟ ਕਰ ਲਿਆ ਸੀ। ਠੀਕ ਹੈ ਜੀ। ਫਿਰ ਅਸੀਂ 2 ਸ਼ਡਿਊਲ ਕੈਨੇਡਾ ਦੇ ਸ਼ੂਟ ਕੀਤੇ ਨੇ। ਸੋ ਤਕਰੀਬਨ ਕਹਿ ਲਓ ਕਿ ਅਸੀਂ ਜੇ ਸਾਰਾ ਟੋਟਲ ਲਾ ਲਈ ਤਾਂ 26-27 ਦਿਨ 'ਚ ਅਸੀਂ ਕੰਪਲੀਟ ਕਰ ਲਈ ਸੀ ਮੂਵੀ। ਸੋ ਪੋਸਟ ਪ੍ਰੋਡਕਸ਼ਨ ਨੇ ਲਿਆ ਜੀ ਤਕਰੀਬਨ 5 ਤੋਂ 6 ਮਹੀਨੇ। ਸਮਾਂ ਜ਼ਿਆਦਾ ਉਹਦੇ ਵਿੱਚ ਹੀ ਲੱਗਦਾ। ਹਾਂ, ਕਿਉਂਕਿ ਅਸੀਂ ਉਹ ਕਿਸੇ ਵੀ ਪਾਸਿਓਂ ਕੰਪਰੋਮਾਈਜ਼ ਨਹੀਂ ਸੀ ਕਰਨਾ ਚਾਹੁੰਦੇ। ਜਿੱਦਾਂ ਦਾ ਸਾਡਾ ਕੰਟੈਂਟ ਹੈ ਉਦਾਂ ਦੀ ਅਸੀਂ ਐਂਬੀਐਂਸ ਰੱਖਣੀ, ਫਿਲਮ ਦੀ ਲੁੱਕ ਤੇ ਉਹਦੀ ਕਲਰ ਗ੍ਰੇਡਿੰਗ ਤੇ ਧਿਆਨ ਦੇਣਾ ਵੀ ਉਸ ਦੌਰ ਦੀ ਫਿਲਮ ਹੈ, ਕਿਸ ਤਰੀਕੇ ਦੀ ਲੁੱਕ ਦੇਣੀ ਹੈ। ਬੈਕਗ੍ਰਾਉਂਡ ਬਹੁਤ ਸਪੈਸ਼ਲ ਤਿਆਰ ਕਰਵਾਇਆ, ਬਹੁਤ ਅੱਛਾ। ਸੋ ਇਦਾਂ ਬਹੁਤ ਕੁਝ ਹੈ, ਟੈਕਨੀਕਲ ਐਸਪੈਕਟਸ ਦੇਖ ਕੇ ਅਸੀਂ ਫਿਰ ਆਰਾਮ ਨਾਲ ਕੰਮ ਕੀਤਾ ਕਿ ਕਾਹਲੀ ਕੋਈ ਨਹੀਂ, ਆਰਾਮ ਨਾਲ ਕਰਾਂਗੇ ਔਰ ਸੋਹਣਾ ਕੰਮ ਕਰਾਂਗੇ। ਚਲੋ ਬਲੇਸਿੰਗ ਇਨ ਡਿਸਗਾਈਜ਼ ਕਹ ਲਓ ਜਾਂ ਜਿੱਦਾਂ ਵੀ ਕਹ ਲਓ, ਪੈਂਡੈਮਿਕ ਨੇ ਸਮਾਂ ਦੇਤਾ ਵੀ ਪੋਸਟ ਪ੍ਰੋਡਕਸ਼ਨ ਦੇ ਉੱਤੇ ਜਿਹੜਾ ਜ਼ੋਰ ਆ ਉਹ ਤੁਸੀਂ ਜ਼ਿਆਦਾ ਜਿਹੜਾ ਉਹ ਲਗਾ ਸਕਦੇ ਆ। ਸੋ ਨਵਤੇਜ ਸੰਧੂ ਹੁਣਾਂ ਨੇ ਜਿਹੜਾ ਉਹ ਦੱਸਿਆ ਵੀ ਦੇਖੋ ਕਿੱਦਾਂ ਆਪਣੇ ਬਚਪਨ ਤੋਂ ਪੈਸ਼ਨ ਤੋਂ ਪ੍ਰੋਫੈਸ਼ਨ ਦੇ ਵੱਲ ਨੂੰ ਜਿਹੜੇ ਉਹ ਵਧੇ ਹੈਗੇ ਨੇ, ਤੇ ਹੁਣ ਇਹ ਬਤੌਰ ਡਾਇਰੈਕਟਰ ਜਿਹੜਾ ਉਹ ਕੰਮ ਕਰ ਰਹੇ ਆ। ਤੇ ਨਵਤੇਜ ਸੰਧੂ, ਮੈਂ ਇੱਥੇ ਵੀ ਪੁੱਛਣਾ ਚਾਹੁੰਦਾ, ਕਈ ਵਾਰੀ ਡਾਇਰੈਕਟਰਾਂ ਦੇ ਉੱਤੇ ਲੱਗ ਜਾਂਦਾ ਯਾਰ ਇਹ ਤੇ ਇੰਡੀ ਮੂਵੀਜ਼ ਹੀ ਕਰਦਾ, ਇਹਨੂੰ ਕਮਰਸ਼ੀਅਲ ਮੂਵੀ ਨਹੀਂ ਆਪਾਂ ਬਣਵਾਉਣ ਦੇਣੀ, ਇਦਾਂ ਦਾ ਨਾਮ ਜਿਹੜਾ ਉਹ ਡਾਇਰੈਕਟਰ ਨੂੰ ਲੱਗ ਜਾਂਦਾ। ਕਾਰੋ ਹਰ ਤਰੀਕੇ ਦਾ ਕੰਮ ਸਕਦਾ ਹੁੰਦਾ। ਕੀ ਤੁਹਾਨੂੰ ਵੀ ਇਦਾਂ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਦੇ? ਦੇਖੋ, ਮੇਰੇ ਮੂੰਹ ਤੇ ਤਾਂ ਕਿਸੇ ਨੇ ਨਹੀਂ ਕਿਹਾ ਅਜੇ ਤੱਕ, ਪਿੱਠ ਪਿੱਛੋਂ ਕੋਈ ਕਰਦੇ ਹੋਣ ਗੱਲਾਂ ਇੰਡਸਟਰੀ 'ਚ ਤਾਂ ਮੈਨੂੰ ਪਤਾ ਨਹੀਂ, ਬਟ ਠੀਕ ਹੈ, ਕੋਈ ਗੱਲ ਨਹੀਂ। ਹਰ ਇੱਕ ਦਾ ਆਪੋ ਆਪਣਾ ਜ਼ੋਨਰ ਹੁੰਦਾ, ਜੇ ਚੋਂ ਕੰਫਰਟੇਬਲ ਹੁੰਦੇ ਆ ਕਰਨਾ, ਹਨਾ। ਤੇ ਬਾਕੀ ਫਿਰ ਉਹ ਡਾਇਰੈਕਟਰ ਵੀ ਕੀ ਜਿਹੜਾ ਇੱਕੋ ਜ਼ੋਨਰ 'ਚ ਹੀ ਰਵੇ, ਕਿਸੇ ਹੋਰ ਜ਼ੋਨਰ 'ਚ ਕਰ ਹੀ ਨਾ ਸਕੇ। ਸੋ ਕਰ ਤਾਂ ਸਭ ਕੁਝ ਹੀ ਲਈਦਾ, ਪਰ ਇਹ ਹੈ ਕਿ ਡਿਪੈਂਡਸ ਕਿੱਦਾਂ ਦਾ ਕੋਈ ਕੰਮ ਆਫਰ ਕਰਦਾ, ਕੋਈ ਕਰਦਾ ਨਹੀਂ ਕਰਦਾ, ਉਹਦੇ ਹਿਸਾਬ ਨਾਲ ਹੈ। ਬਾਕੀ ਮੈਨੂੰ ਅਜੇ ਤੱਕ ਤਾਂ ਇਹ ਚੀਜ਼ ਨਹੀਂ ਸੁਣਨ ਨੂੰ ਮਿਲੀ। ਬਾਕੀ ਚਲੋ ਚੰਗੀ ਗੱਲ ਆ, ਨਾ ਹੀ ਮਿਲੇ ਤਾਂ ਚੰਗੀ ਗੱਲ ਆ, ਸੁਣਨ ਨੂੰ ਮੌਕਾ ਜਿਹੜਾ ਉਹ ਮਿਲਦਾ ਜਾਣਾ ਚਾਹੀਦਾ ਆ। ਤੁਹਾਡੇ ਫੇਵਰਿਟ ਡਾਇਰੈਕਟਰ ਕਿਹੜੇ ਨੇ? ਮੇਰੇ ਦੇਖੋ ਜੀ, ਸੀਨੀਅਰਸ ਦੀ ਜੇ ਗੱਲ ਕਰੀਏ ਤਾਂ ਆਬਵੀਅਸਲੀ ਮਨਮੋਹਨ ਸਿੰਘ ਜੀ, ਉਹਨਾਂ ਤੋਂ ਉੱਪਰ ਮੈਂ ਮਤਲਬ ਮੇਰੇ ਨਜ਼ਰਾਂ 'ਚ ਕੋਈ ਨਹੀਂ ਹੈ ਡਾਇਰੈਕਟਰ ਉਸ ਦੌਰ ਦੇ ਹਿਸਾਬ ਨਾਲ ਦੇਖੀਏ। ਜਾਂ ਵਰਿੰਦਰ ਜੀ ਹੁੰਦੇ ਸੀ ਪਹਿਲੇ, ਤੇ ਜੇ ਹੁਣ ਨਵੇਂ ਮੇਕਰਸ ਤੇ ਫਿਰ ਬਹੁਤ ਟੈਲੈਂਟਡ ਨੇ, ਉਹਨਾਂ ਦੇ ਤੇ ਆਪਾਂ ਇੱਕ ਜਣੇ ਦਾ ਨਾਮ ਲੈ ਹੀ ਨਹੀਂ ਸਕਦੇ। ਤੇ ਬੜੇ ਅੱਛੇ ਡਾਇਰੈਕਟਰ ਨੇ ਨਵੇਂ, ਸਾਰਿਆਂ ਦੇ ਵਿੱਚ ਬਹੁਤ ਵਧੀਆ ਨੇ। ਸੋ ਬਹੁਤ ਸੋਹਣਾ ਕੰਮ ਕਰ ਰਹੇ। ਨਵਤੇਜ ਸੰਧੂ ਕਿਹੜੇ ਡਾਇਰੈਕਟਰ ਦੀ ਮੂਵੀ ਦੇਖੂਗਾ ਹੀ ਦੇਖੂਗਾ? ਮੈਂ ਇਕੱਲੇ ਆਪਣੇ ਪੰਜਾਬੀ ਸਿਨੇਮੇ ਦੀ ਨਹੀਂ ਗੱਲ ਕਰ ਰਿਹਾ, ਓਵਰਆਲ ਜਿਹੜਾ ਚਾਹੇ ਉਹ ਹਾਲੀਵੁੱਡ ਆ ਚਾਹੇ ਉਹ ਬਾਲੀਵੁੱਡ ਆ, ਵੀ ਭਾਈ ਇਹਦੀ ਮੂਵੀ ਆ ਰਹੀ ਹੈ ਵੀ ਮੈਂ ਤਾਂ ਦੇਖਣੀ ਹੋ ਦੇਖਣੀ। ਦੇਖੋ, ਮੈਂ ਇੰਗਲਿਸ਼ ਪਿਕਚਰਾਂ ਵੇਖਣ ਦਾ ਸ਼ੌਕੀਨ ਨਹੀਂ ਆ, ਠੀਕ ਹੈ, ਮੈਨੂੰ ਇੰਨਾ ਹੈ ਨਹੀਂ। ਜੇ ਕੋਈ ਬਹੁਤ ਚਰਚਾ 'ਚ ਹੋਏ ਫਿਰ ਮੈਂ ਜ਼ਰੂਰ ਦੇਖਦਾ। ਹਿੰਦੀ ਜਿਹੜੀਆਂ ਅੱਜ ਕੱਲ੍ਹ ਆ ਰਹੀਆਂ ਮੈਨੂੰ ਉਹ ਬਿਲਕੁਲ ਨਹੀਂ ਪਸੰਦ, ਨਾ ਹੀ ਉਹ ਮਿਊਜ਼ਿਕ ਪਸੰਦ ਆ ਜੋ ਅੱਜ ਚੱਲ ਰਿਹਾ, ਤੇ ਨਾ ਹੀ ਮੂਵੀਜ਼ ਚੱਲ ਰਹੀਆਂ। ਸੋ ਜੇ ਪੁਰਾਣਿਆਂ 'ਚ ਜੇ ਗੱਲ ਕਰੀਏ ਤਾਂ ਹਿੰਦੀ ਦੀ ਜੇ ਗੱਲ ਕਰੀਏ ਤਾਂ ਮੈਨੂੰ ਮਤਲਬ ਜਿਹਨਾਂ ਦਾ ਮਿਊਜ਼ਿਕ ਅੱਛਾ, ਮੈਂ ਉਹ ਫਿਲਮਾਂ ਦੇਖਦਾ ਸੀ। ਰੈਟਰੋ ਖਾਸ ਕਰਕੇ ਮੈਂ R.D. ਬਰਮਨ ਸਾਹਿਬ ਤੇ ਕਿਸ਼ੋਰ ਕੁਮਾਰ ਜੀ ਦਾ ਬਹੁਤ ਵੱਡਾ ਫੈਨ ਆ। ਠੀਕ ਹੈ, ਉਹਨਾਂ ਦੇ ਮਿਊਜ਼ਿਕ ਵਾਲੀਆਂ ਫਿਲਮਾਂ ਮੈਂ ਆਲਮੋਸਟ ਸਾਰੀਆਂ ਦੇਖੀਆਂ। ਤੇ ਪੰਜਾਬੀ ਦੀ ਜੇ ਗੱਲ ਕਰੀਏ ਫਿਰ ਉਹੀ ਗੱਲ ਆ ਗਈ ਕਿ ਇੰਨੇ ਕਿ ਟੈਲੈਂਟਡ ਨੇ ਹੁਣ ਨਵੇਂ ਡਾਇਰੈਕਟਰਸ, ਵੀ ਸੈਂਸਿਬਲ ਹੋਏ, ਅੱਛਾ ਕੰਟੈਂਟ ਹੋਏ ਤਾਂ ਮੈਂ ਜ਼ਰੂਰ ਆਲਮੋਸਟ ਸਾਰਿਆਂ ਦੀ ਫਿਲਮ ਦੇਖਦਾ। ਠੀਕ ਜੀ। ਤੇ ਸੋ ਸਰੋਤਿਓ, ਇਹ ਜਿਹੜੀ ਆਪਣੀ ਗੱਲਬਾਤ ਆ ਇਹ ਚੱਲ ਰਹੀ ਸੀਗੀ ਨਵਤੇਜ ਸਿੰਘ ਸੰਧੂ ਹੁਣਾਂ ਦੇ ਨਾਲ। ਸੋ ਨਵਤੇਜ ਸੰਧੂ ਜੀ ਬਹੁਤ ਸਾਰੇ ਇਸ ਪਾਸੇ ਇਸ ਲਾਈਨ ਦੇ ਵਿੱਚ ਆਉਣ ਨੂੰ ਜਿਹੜਾ ਉਹ ਚਾਹੁੰਦੇ ਹੋਣਗੇ। ਸੋ ਜਾਂਦੇ ਕੀ ਉਹਨਾਂ ਨੂੰ ਜਿਹੜੇ ਇਸ ਟਾਈਮ ਉੱਭਰ ਰਹੇ ਕਲਾਕਾਰ ਕਹਿ ਰਹੇ ਜਾਂ ਉੱਭਰ ਰਹੇ ਡਾਇਰੈਕਟਰ, ਉਹਨਾਂ ਨੂੰ ਕੀ ਸੰਦੇਸ਼ ਤੁਸੀਂ ਦੇਣਾ ਚਾਹੁੰਦੇ ਹੋ, ਕੀ ਬੇਨਤੀ ਅਪੀਲ? ਦੇਖੋ, ਮੈਂ ਤਾਂ ਜੇ ਆਪ ਹੀ ਫਸਟ ਮੂਵੀ ਕਰ ਰਿਹਾ, ਬਟ ਇਹ ਕਿ ਚਲੋ ਇੱਕ ਐਕਸਪੀਰੀਅੰਸ ਵੀ ਕਾਊਂਟ ਕਰ ਜਾਂਦਾ ਹੈ ਬਹੁਤ ਜੀ। ਤੇ ਮਤਲਬ ਮੈਂ ਤਾਂ ਇਹੀ ਰਿਕੁਐਸਟ ਕਰਾਂਗਾ ਕਿ
ਕੰਮ ਤਾਂ ਨੋ ਡਾਊਟ ਚੰਗਾ ਹੀ ਕਰਨਗੇ, ਅਦਰਵਾਈਜ਼ ਤੁਹਾਨੂੰ ਆਡੀਅנס ਨੇ ਰਿਜੈਕਟ ਕਰ ਦੇਣਾ। ਬਹੁਤ ਸਿਆਣੀ ਆਡੀਅנס, ਛਾਨਣਾ ਚੰਗਾ ਲੱਗਾ ਹੋਇਆ ਹੈ ਹੁਣ। ਬਹੁਤ ਬਹੁਤ ਜੀ ਬਹੁਤ। ਜਿਹੜਾ ਪੱਕਾ ਪਰਪੱਖ ਹੈ ਜਿਹੜਾ ਉਹੀ ਰਹੂਗਾ, ਬਾਕੀ ਜਿਹੜੇ ਕੱਚੇ ਸਭ ਝੜ ਜਾਂਦੇ ਨੇ ਔਰ ਝੜ ਵੀ ਰਹੇ ਨੇ। ਸੋ ਚੰਗੀ ਚੀਜ਼ ਬਣਾਇਓ, ਕੁਆਲਿਟੀ ਬਣਾਇਓ, ਔਰ ਐਟਲੀਸਟ ਫਿਲਮ ਦੇ ਵਿੱਚ ਕਹਾਣੀ ਜ਼ਰੂਰ ਹੋਏ ਤੁਹਾਡੀ ਕੋਈ ਨਾ ਕੋਈ। ਸੋ ਚੰਗਾ ਸਿਨੇਮਾ ਵੀ ਪਰੋਸਣਾ ਸ਼ੁਰੂ ਕਰੀਏ। ਬਹੁਤ ਹੋ ਗਿਆ, ਮਤਲਬ ਮੈਂ ਫਿਲਮਾਂ ਦੀ ਗੱਲ ਜੇ ਨਾ ਕਰਾਂ, ਮਿਊਜ਼ਿਕ ਦੀ ਗੱਲ ਕਰਾਂ ਤਾਂ ਮਾਰ ਧਾੜ, ਹਥਿਆਰ, ਵਾਇਲੈਂਸ, ਗੈਂਗ ਵਾਰਸ, ਇਹ ਬਹੁਤ ਹੋ ਗਿਆ। ਛੱਡ ਦਈਏ ਇਹਨਾਂ ਚੀਜ਼ਾਂ ਨੂੰ ਵੀ, ਬੇੜਾ ਗਰਕ ਹੋਇਆ ਪਿਆ ਸਾਡੀ ਜਨਰੇਸ਼ਨ ਦਾ, ਬਹੁਤ ਬੁਰਾ ਹਾਲ ਹੈ ਜੀ। ਸੋ ਆਪਾਂ ਹੁਣ ਕੋਈ ਚੰਗਾ ਪਰੋਸਣਾ ਵੀ ਸ਼ੁਰੂ ਕਰੀਏ, ਤੋ ਨਹੀਂ ਤਾਂ ਫਿਊਚਰ ਬਹੁਤ ਮਾੜਾ। ਸੋ ਕਹਿ ਤਾਂ ਫਿਰ ਇਹ ਦਿੰਦੇ ਆ ਵੀ ਭਾਈ ਇਹ ਦੇਖਣਾ ਪਸੰਦ ਕਰਦੇ, ਇਹ ਸੁਣਨਾ ਪਸੰਦ ਕਰਦੇ, ਇਦਾਂ ਆ, ਪਰ ਇੱਕ ਜਿਹੜਾ ਬਣਾਉਣ ਵਾਲਾ ਉਹਦਾ ਆਪਣੀ ਖੁਦ ਦੀ ਵੀ ਸਮਾਜ ਪ੍ਰਤੀ ਜ਼ਿੰਮੇਵਾਰੀ। ਯੈਸ, ਰਿਸਪੌਂਸਿਬਿਲਟੀ ਤੁਹਾਡੀ, ਸੋਸ਼ਲ ਰਿਸਪੌਂਸਿਬਿਲਟੀ ਵੀ ਬਹੁਤ ਵੱਡੀ ਚੀਜ਼ ਹੈ। ਜੇ ਆਪਾਂ ਕਹੇ ਚੱਲ ਸਾਨੂੰ ਕੀ ਹੁੰਦਾ, ਕੁਝ ਨਹੀਂ ਹੋ ਚੱਲਾ, ਮੈਂ ਇਹ ਬਣਾ ਦੂੰ ਇੱਕ, ਤੇ ਕੀ ਫਰਕ ਪੈਂਦਾ, ਪਰ ਇਹ ਗੱਲ ਗਲਤ ਹੈ। ਇੱਕ ਇੱਕ ਕਰਕੇ ਦੇਖੋ ਕਿੰਨੇ ਜਾਣੇ ਲੱਗੇ ਹੋਏ ਨੇ। ਸੋ ਇਹ ਹੁਣ ਲੋਕਾਂ ਨੂੰ ਇੱਕ ਸ਼ਾਰਟਕਟ ਜਿਹਾ ਦਿਸਣ ਲੱਗ ਪਿਆ ਵੀ ਸ਼ਾਇਦ ਬਸ ਆ ਪਿਸਤੌਲਾਂ ਫੜਾ ਦਿਓ, ਬੰਦੂਕਾਂ ਫੜਾ ਦਿਓ, ਗੈਂਗ ਵਾਰ ਦੀਆਂ ਗੱਲਾਂ ਕਰ ਲਓ, ਤੇ ਮੈਂ ਫਲਾਣੀ ਥਾਂ ਤੇ ਮਾਰਤਾ ਬੰਦਾ, ਮੈਂ ਉੱਥੇ ਕਰਤਾ। ਉਹ ਗਲਤ ਹੈ। ਇਹ ਅਸੀਂ ਅੱਜ, ਉਹ ਇੱਕ ਏਜ ਹੁੰਦੀ ਜਿੱਥੇ ਆ ਕੇ ਤੁਸੀਂ ਰਿਅਲਾਈਜ਼ ਕਰਦੇ ਹੋ ਕਿ ਤੁਸੀਂ ਕੀ ਕਰ ਆਏ ਹੋ। ਸੋ ਇਹ ਬਹੁਤ ਹੀ ਮਾੜਾ ਟ੍ਰੈਂਡ ਹੈ, ਮੈਂ ਇਹਨੂੰ ਬਹੁਤ ਸਟਰੋਂਗਲੀ ਕੰਡੈਮ ਕਰਦਾ। ਇਹ ਨਹੀਂ ਹੋਣਾ ਚਾਹੀਦਾ। ਅਸੀਂ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰ ਰਹੇ ਹਾਂ। ਜੀ ਜੀ ਬਿਲਕੁਲ। ਸਮਾਜ ਦਾ ਤਾਣਾ ਬਾਣਾ ਖਰਾਬ ਕਰਾਂਗੇ ਤੇ ਰਹਿਣਾ ਉਸੇ ਸਮਾਜ 'ਚ, ਤੇ ਉੱਥੇ ਫਿਰ ਆਪਾਂ ਨੂੰ ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਉਹ ਕਰਨਾ ਪਊਗਾ। ਸੋ ਨਵਤੇਜ ਸੰਧੂ ਜੀ, ਤੁਸੀਂ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓਜ਼ 'ਚ ਚੱਲ ਕੇ ਆਏ, ਇਸ ਦੇ ਲਈ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ। ਅਸ਼ੋਕ ਟਾਂਗਰੀ ਹੋਣਾ ਦਾ ਵਿਸ਼ੇਸ਼ ਧੰਨਵਾਦ, ਉਹ ਵਿਸ਼ੇਸ਼ ਤੌਰ ਤੇ ਤੁਹਾਨੂੰ ਜਿਹੜਾ ਉਹ ਲੈ ਕੇ ਆਏ ਨੇ। ਸੋ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਦਰਸ਼ਕਾਂ ਨੂੰ, ਦੇਖਣ ਵਾਲਿਆਂ ਨੂੰ, ਔਰ ਅਸ਼ੋਕ ਟਾਂਗਰੀ ਸਰ ਦਾ ਬਹੁਤ ਧੰਨਵਾਦ ਕਿ ਅੱਜ ਤੁਹਾਡੇ ਰਾਹੀਂ ਅਸੀਂ ਜਮਰੌਦ ਦੀ ਗੱਲ ਸਾਰੀ ਦੁਨੀਆ 'ਚ ਪਹੁੰਚਾ ਪਾ ਰਹੇ ਹਾਂ। ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਤੇ ਦਰਸ਼ਕੋ ਤੇ ਸਰੋਤਿਓ, ਇੱਥੇ ਹੀ ਸਾਡੇ ਅੱਜ ਦੀ ਇਹ ਗੱਲਬਾਤ ਆਓ ਹੁਣ ਸਮਾਪਤ ਆ। ਅਗਲੀ ਵਾਰ ਇੱਕ ਹੋਰ ਇਸ ਖਾਸ ਮੁਲਾਕਾਤ ਦੇ ਵਿੱਚ ਕਿਸੇ ਹੋਰ ਹਸਤੀ ਦੇ ਨਾਲ ਤੁਹਾਡੀ ਆਪਾਂ ਰੂਬਰੂ ਕਰਾਂਗੇ। ਮਿਲਦੇ ਹਾਂ ਅਗਲੀ ਵਾਰ। ਮੇਰੇ ਰਾਜਕਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਨਿੱਘੀ ਜਿਹੀ ਸਤਿ ਸ੍ਰੀ ਅਕਾਲ।